ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਆ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 9 ਮਈ ਦਿਨ ਸੋਮਵਾਰ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਜੀਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 408 272 2500। ਇਸ ਦੇ ਨਾਲ ਟਰੱਕਿੰਗ ਮਲਟੀ ਸਰਵਿਸਿਜ਼ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਫੈਕਟਰਿੰਗ ਦੀਆਂ ਸੇਵਾਵਾਂ ਲੈ ਸਕਦੇ ਹੋ। ਫੈਕਟਰਿੰਗ ਬਾਰੇ ਪਤਾ ਕਰਨ ਲਈ ਕਾਲ ਕਰੋ 408 272 2600 408 272 2600। ਅਤੇ ਆਓ ਹੁਣ ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਮਿੰਟੂ ਜੀ, ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਵੀ ਯੂਪੀ ਵਿੱਚ ਹੁਣ ਇੱਕ ਹੋਰ ਸਿੱਖ ਕਤਲੇਆਮ ਆਇਆ ਸਾਹਮਣੇ। ਹਾਂਜੀ, ਕੁਛ ਦਿਨ ਪਹਿਲਾਂ ਇੱਕ ਕਤਲੇਆਮ ਦਾ ਫੈਸਲਾ ਹੋ ਕੇ ਹਟਿਆ। ਅਦਾਲਤ ਦੇ ਵਿੱਚੋਂ ਸਜ਼ਾ ਸੁਣਾਈ ਗਈ ਸੀ ਕਿ ਕੁਛ ਪੁਲਿਸ ਕਰਮਚਾਰੀਆਂ ਨੂੰ ਕੁਛ ਜਿਹੜੇ ਉਹ ਹਾਲੇ ਭਗੌੜੇ ਚਲੇ ਆਉਂਦੇ ਆ, ਉਹ ਹਾਲੇ ਜਿਹੜਾ ਮਾਮਲਾ ਪੂਰੀ ਤਰ੍ਹਾਂ ਜਿਵੇਂ ਕਹਿ ਲਈਏ ਕਿ ਪੂਰੀ ਤਰ੍ਹਾਂ ਨਹੀਂ ਨਿਪਟਿਆ, ਉਹਦੇ 'ਚੋਂ ਕੁਛ ਲੋਕ ਭਗੌੜੇ ਆ। ਉਸੇ ਦੌਰਾਨ ਹੀ ਅੱਜ ਇੱਕ ਹੋਰ ਮਾਮਲਾ ਜਿਹੜਾ ਉਹ ਸੰਸਦ ਦੇ ਵਿੱਚ ਗੂੰਜਿਆ। ਪ੍ਰੇਮ ਸਿੰਘ ਚੰਦੂਮਾਜਰਾ ਨੇ ਉਹ ਮਾਮਲਾ ਉਠਾਇਆ। ਉਹਨਾਂ ਨੇ ਦੱਸਿਆ ਕਿ ਨਵੰਬਰ 1994 ਦੇ ਵਿੱਚ ਪੀਲੀਭੀਤ ਜੇਲ੍ਹ ਅੰਦਰ ਇੱਕ ਸੁਪਰਡੈਂਟ ਸੀਗਾ ਵਿਦਿਆਂਚਲ ਯਾਦਵ, ਉਹਦੀ ਹਾਜ਼ਰੀ 'ਚ 7 ਸਿੱਖ ਕੈਦੀਆਂ ਨੂੰ ਕੋਹ ਕੇ ਮਾਰ ਦਿੱਤਾ ਗਿਆ। ਔਰ ਇਹ ਕਹਿੰਦੇ ਕਿ ਉਸ ਸਮੇਂ ਜਿਹੜਾ ਉਹਨਾਂ ਦਾ ਸਮਾਜਵਾਦੀ ਪਾਰਟੀ ਦਾ ਹੀ ਨੇਤਾ ਸੀਗਾ ਗਿਆਨੀ ਤਰਲੋਕ ਸਿੰਘ, ਉਹਨੂੰ ਹਸਪਤਾਲ ਦੇ ਵਿੱਚੋਂ ਪਤਾ ਲੱਗਿਆ ਸੀਗਾ। ਉਹ ਕਿਸੇ ਕੰਮ ਹਸਪਤਾਲ ਗਏ ਸੀ ਅਤੇ ਉੱਥੇ ਕਿਸੇ ਅੱਗੇ ਉਹਨਾਂ ਦੇ ਨੇਤਾ ਨੇ ਉਹਨੂੰ ਸਾਰੀ ਗੱਲ ਦੱਸੀ। ਫਿਰ ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਕੇਸ ਦੇ ਰੂਪ ਦੇ ਵਿੱਚ ਵੀ ਚੱਲਿਆ। ਪਰ ਹੋਇਆ ਇਹ ਕਿ 1994 ਤੋਂ ਚੱਲਦਾ ਕੇਸ ਜਦੋਂ 2007 ਦੇ ਵਿੱਚ ਪਹੁੰਚਿਆ ਅਤੇ ਉਦੋਂ ਇਸ ਦੀ ਕਲੋਜ਼ਰ ਰਿਪੋਰਟ ਹੈ ਜਿਹੜੀ ਉਹ ਅਦਾਲਤ 'ਚ ਪੇਸ਼ ਕਰ ਦਿੱਤੀ ਗਈ ਸਰਕਾਰ ਵੱਲੋਂ, ਅਤੇ ਸਰਕਾਰ ਦੀ ਇਸ ਰਿਪੋਰਟ ਨੂੰ ਅਦਾਲਤ ਨੇ ਪ੍ਰਵਾਨ ਕਰ ਲਿਆ। ਯਾਨੀ ਚੁੱਪ ਚਪੀਤੇ ਇਸ ਕੇਸ ਨੂੰ ਬੰਦ ਕਰ ਦਿੱਤਾ ਗਿਆ। ਉਦੋਂ ਵੀ ਸਮਾਜਵਾਦੀ ਸਰਕਾਰ ਸੀਗੀ ਜਦੋਂ ਇਹ ਵਾਪਰਿਆ 1994 ਦੇ ਵਿੱਚ, ਅਤੇ ਜਦੋਂ ਇਹ ਕਲੋਜ਼ਰ ਰਿਪੋਰਟ ਪੇਸ਼ ਕੀਤੀ ਗਈ, ਜਦੋਂ ਕੇਸ ਇਹ ਬੰਦ ਕੀਤਾ ਗਿਆ, ਉਦੋਂ ਵੀ ਮੁਲਾਇਮ ਸਿੰਘ ਯਾਦਵ ਹੀ CM ਸੀਗਾ ਉੱਤਰ ਪ੍ਰਦੇਸ਼ ਦਾ। ਹੁਣ ਵੀ ਮੁਲਾਇਮ ਸਿੰਘ ਯਾਦਵ ਦਾ ਹੀ ਮੁੰਡਾ ਜਿਹੜਾ CM ਆ। ਤਾਂ ਇਸ ਸਾਰੇ ਮਾਮਲੇ ਦੀ ਜੇ ਆਪਾਂ ਦੇਖੀਏ, ਇੱਕ ਨਜ਼ਰਸਾਨੀ ਕਰੀਏ, ਤਾਂ ਸਪਸ਼ਟ ਰੂਪ ਦੇ ਵਿੱਚ ਇਹ ਦਿਖਾਈ ਦਿੰਦਾ ਕਿ ਜੇਕਰ ਬੰਦ ਕੀਤਾ ਗਿਆ ਕੇਸ ਨੂੰ, ਚੁੱਪ ਚਪੀਤੇ ਬੰਦ ਕੀਤਾ ਗਿਆ, ਤੇ ਇਹਦਾ ਮਤਲਬ ਕਿਤੇ ਨਾ ਕਿਤੇ ਉਹ ਜਿਹੜੀਆਂ ਕੁੰਡੀਆਂ ਸੀ ਉਹ ਇਹਨਾਂ ਤੇ ਆਪਣੇ ਮੋਢਿਆਂ ਤੇ ਪੈਂਦੀਆਂ ਸਨ। ਇਸ ਕਰਕੇ ਚੁੱਪ ਚਪੀਤੇ ਇਹ ਕੇਸ ਬੰਦ ਕਰ ਦਿੱਤਾ ਗਿਆ। ਪਰ ਇੱਥੇ ਇੱਕ ਸਵਾਲ ਹੋਰ ਉੱਠਦਾ ਹੈ ਕਿ ਕੀ ਜਿਹੜੇ ਵਿਰੋਧੀ ਧਿਰ ਦੇ ਵਿੱਚ ਲੋਕ ਬੈਠੇ ਸਨ ਉਹ ਅੰਨੇ ਸਨ, ਉਹ ਗੂੰਗੇ ਸਨ, ਹੁਣ ਕਿਉਂ ਨਹੀਂ ਬੋਲੇ ਜੇਕਰ ਇੱਕ ਸਰਕਾਰ ਨੇ ਫੈਸਲਾ ਕੀਤਾ। ਤੇ ਤੀਜਾ ਸਵਾਲ ਇਹ ਉੱਠਦਾ ਹੈ ਕਿ ਅੱਜ ਜੋ ਪ੍ਰੇਮ ਸਿੰਘ ਚੰਦੂਮਾਜਰਾ ਹੋਰੀ ਸੰਸਦ ਦੇ ਵਿੱਚ ਇਹ ਮਾਮਲਾ ਲੈ ਕੇ ਗਏ, ਜੇ ਉਸ ਸਮੇਂ ਇਹਨਾਂ ਨੂੰ ਪਤਾ ਸੀ ਤੇ ਫਿਰ ਉਦੋਂ ਕਿਉਂ ਨਾ ਬੋਲੇ ਕਿ ਇਹ ਮੁੱਦਾ ਸੰਭਾਲ ਕੇ ਰੱਖਿਆ ਗਿਆ ਸੀ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਚਲੋ ਫਿਰ ਵੀ ਦੇਰ ਆਏ ਦਰੁਸਤ ਆਏ, ਇਹ ਬੋਲੇ ਤੇ ਹੈ ਨੇ। ਅੱਜ ਵੀ ਸਰਕਾਰ ਉੱਤੇ ਇਹਨਾਂ ਦੀ ਹੈ, ਇੱਥੇ ਪੰਜਾਬ ਦੇ ਵਿੱਚ ਵੀ ਇਹਨਾਂ ਦੀ ਹੈ। ਇਹਨਾਂ ਦਾ ਇੱਕ ਬਹੁਤ ਹੀ ਕਰੀਬੀ ਜਿਹੜਾ ਕਦੇ ਰਿਹਾ ਸਾਥੀ ਬਲਵੰਤ ਸਿੰਘ ਰਾਮੂਵਾਲੀਆ, ਉਹ ਉੱਥੇ ਜੇਲ੍ਹ ਵਿਭਾਗ ਦਾ ਮੰਤਰੀ ਹੈ। ਸਾਰਾ ਕੁਛ ਇਹਨਾਂ ਦੇ ਹੱਥ 'ਚ ਹੈ। ਹੁਣ ਵੀ ਇਸ ਕੇਸ ਦੀਆਂ ਜਿਹੜੀਆਂ ਪਰਤਾਂ ਖੁਲਵਾ ਲੈਣ ਤੇ ਚੰਗੀ ਗੱਲ ਹੈ। ਪਰ ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਦੋਗਲਾਪੰਥੀ ਹੈ, ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਨਾ ਬਰੋਬਰਤਾ ਹੈ ਕਿ ਯੂਪੀ ਵਾਲੇ ਜਾਂ ਬਾਹਰਲੇ ਹੋਰ ਮਾਮਲੇ ਜਿਹੜੇ ਇਹਨਾਂ ਨੂੰ ਫਾਇਦਾ ਦਿੰਦੇ ਆ, ਉਹ ਤੇ ਇਹਨਾਂ ਨੂੰ ਦਿਸਦੇ ਵੀ ਆ ਤੇ ਸੰਸਦ ਦੇ ਵਿੱਚ ਜਾ ਕੇ ਚੁੱਕਦੇ ਵੀ ਆ। ਪਰ ਜਿਹੜੇ ਬਹਿਬਲ ਕਲਾਂ ਗੋਲੀ ਕਾਂਡ ਦਾ ਸ਼ਿਕਾਰ ਹੋਏ ਨੇ ਨਿਰਦੋਸ਼ ਸਿੱਖ, ਕੀ ਉਹ ਇਨਸਾਫ ਦੇ ਹੱਕਦਾਰ ਨਹੀਂ?
ਕਿ ਉਹਨਾਂ ਦੇ ਮੁੱਦੇ ਇਸ ਤਰ੍ਹਾਂ ਸੰਸਦ ਦੇ ਵਿੱਚ ਨਹੀਂ ਉਠਾਏ ਜਾਣੇ ਚਾਹੀਦੇ ਜਿਨ੍ਹਾਂ ਦਾ ਹਾਲੇ ਤੱਕ ਇਹ ਨਹੀਂ ਪਤਾ ਲੱਗਣ ਡਿਆ ਕਿ ਉਹਨਾਂ ਨੂੰ ਗੋਲੀ ਮਾਰਨ ਦਾ ਆਦੇਸ਼ ਕਿਹਨੇ ਦਿੱਤਾ ਸੀਗਾ। ਸੋ ਪ੍ਰੇਮ ਸਿੰਘ ਚੰਦੂ ਮਾਜਰਾ ਜੇ ਮਨੁੱਖੀ ਅਧਿਕਾਰਾਂ ਦੇ ਪ੍ਰੇਮੀ ਆ ਤੇ ਫਿਰ ਉਹ ਟੀਰੀ ਅੱਖ ਨਾਲ ਨਾ ਵੇਖਣ ਯੂਪੀ ਵਾਲਿਆਂ ਦੇ ਮੁੱਦੇ ਦੇ ਨਾਲ ਨਾਲ ਇੱਥੋਂ ਵਾਲਿਆਂ ਦੀ ਵੀ ਗੱਲ ਕਰ। ਜੀ ਬਿਲਕੁਲ ਜੀ, ਬੋਲਣਾ ਤਾਂ ਉਹੀ ਆ ਜਿਹਦੇ ਵਿੱਚ ਉਹਨਾਂ ਨੂੰ ਫਾਇਦਾ ਹੁੰਦਾ ਆ। ਅਗਲੀ ਗੱਲ ਕਰੀਏ, ਸਰਬੱਤ ਖਾਲਸਾ ਦੇ ਵਿੱਚ ਥਾਪੇ ਗਏ ਜਥੇਦਾਰ ਧਿਆਨ ਸਿੰਘ ਮੰਡ ਤੇ ਸਾਥੀ ਪੁਲਿਸ ਵੱਲੋਂ ਮੁੜ ਗ੍ਰਿਫਤਾਰ। ਦੇਖੋ ਜੀ, ਇਹ ਤੇ ਇੱਕ ਤਰ੍ਹਾਂ ਨਾਲ ਕਹਿ ਲਈਏ ਨਾ ਕਿ ਇਹ ਮਾਮਲਾ ਇਸ ਤਰ੍ਹਾਂ ਦਾ ਪਚੀਦਾ ਬਣਦਾ ਜਾਂਦਾ ਕਿ ਕਦੇ ਕਦੇ ਵਿਖਾਈ ਇਸ ਤਰ੍ਹਾਂ ਦਾ ਸਿਨੈਰੀਓ ਦਿੰਦਾ, ਇਸ ਤਰ੍ਹਾਂ ਦਾ ਦ੍ਰਿਸ਼ ਦਿੰਦਾ ਆ ਕਿ ਜਿਸ ਸਮੇਂ ਸਾਡੇ ਇੱਥੇ ਭਾਰਤ ਦੇ ਵਿੱਚ ਹਕੂਮਤਾਂ ਰਾਜਵੜਸ਼ਾਹੀਆਂ ਦੇ ਅਧੀਨ ਹੁੰਦੀਆਂ ਸੀ ਜਾਂ ਮੁਗਲ ਸ਼ਾਸਕ ਹੁੰਦੇ ਸਨ ਜਾਂ ਫਿਰ ਅੰਗਰੇਜ਼ ਸ਼ਾਸਕ ਆਏ, ਉਹ ਸਾਰੇ ਜਦੋਂ ਉਹਨਾਂ ਦੇ ਖਿਲਾਫ ਕੋਈ ਬਗਾਵਤ ਉੱਠਦੀ ਸੀ, ਵਿਰੋਧ ਉੱਠਦਾ ਸੀ ਤੇ ਉਹ ਕੁਚਲ ਦਿੰਦੇ ਸਨ ਤੋਪਾਂ ਦੇ ਨਾਲ, ਨੇਜਿਆਂ ਦੇ ਨਾਲ, ਤਲਵਾਰਾਂ ਦੇ ਨਾਲ, ਘੋੜਿਆਂ ਦੇ ਪੌੜਾਂ ਥੱਲੇ ਉਸ ਵਿਰੋਧ ਨੂੰ ਕੁਚਲ ਦਿੰਦੇ ਸਨ ਜੋ ਵੀ ਉਹਨਾਂ ਦੇ ਸ਼ਾਸਨ ਦੇ ਖਿਲਾਫ ਉੱਠਦਾ ਸੀ। ਅੱਜ ਬੇਸ਼ੱਕ ਉਹ ਚਲੇ ਗਏ ਆ, ਉਹ ਤਖਤ ਜਿਹੜੇ ਪਰ ਇੱਥੇ ਆ, ਤਖਤਾਂ ਤੇ ਜਿਹੜੇ ਬੈਠੇ ਲੋਕ ਸੀ ਉਦੋਂ ਉਹ ਚਲੇ ਗਏ, ਨਵੇਂ ਬਹਿ ਗਏ, ਉਹਨਾਂ ਕੋਲ ਹਥਿਆਰ ਵੀ ਨਵੇਂ ਆ। ਅੱਜ ਉਹਨਾਂ ਦੇ ਕੋਲ ਨੇਜੇ ਨਹੀਂ ਹੈ, ਤਲਵਾਰਾਂ ਨਹੀਂ ਹੈ, ਉਹਨਾਂ ਦੇ ਕੋਲ ਘੋੜੇ ਨਹੀਂ ਹੈ, ਪਰ ਉਹਨਾਂ ਦੇ ਕੋਲ ਕਾਨੂੰਨ ਦਾ ਹਥਿਆਰ ਆ। ਜਦੋਂ ਉਹਨਾਂ ਨੇ ਕਿਸੇ ਵਿਰੋਧ ਨੂੰ ਕੁਚਲਣਾ ਹੁੰਦਾ ਫਿਰ ਉਹ ਕਾਨੂੰਨ ਨੂੰ ਹਥਿਆਰ ਬਣਾ ਕੇ ਉਸ ਵਿਰੋਧ ਨੂੰ ਕੁਚਲਦੇ ਆ। ਇਹ ਇਸੇ ਤਰ੍ਹਾਂ ਦੀ ਉਹ ਸਾਡੇ ਸਾਹਮਣੇ ਵੰਨਗੀ ਪੇਸ਼ ਹੋ ਰਹੀ ਹੈ ਕਿ ਦੇਖੋ ਜਥੇਦਾਰ ਧਿਆਨ ਸਿੰਘ ਮੰਡ ਹੋ ਰਹੇ ਆ ਜਿਹੜੇ ਉਹ ਯਾਤਰਾ ਤੋਂ ਆ ਰਹੇ ਸਨ, ਹਜ਼ੂਰ ਸਾਹਿਬ ਦੀ ਯਾਤਰਾ ਕਰਕੇ ਪਰਤੇ ਸਨ, ਪਟਨਾ ਸਾਹਿਬ ਵੀ ਗਏ ਸਨ, ਉਹ ਸ਼ੰਭੂ ਬੈਰੀਅਰ ਲੰਘੇ ਤੇ ਪਹਿਲਾਂ ਤੋਂ ਹੀ ਤਿਆਰ ਬੈਠੀ ਜਿਹੜੀ ਪੁਲਿਸ ਸੀਗੀ ਉਹਨਾਂ ਨੇ ਗ੍ਰਿਫਤਾਰ ਕਰ ਲਿਆ। ਭਾਈ ਮੋਹਕਮ ਸਿੰਘ ਹੋਰਾਂ ਨੂੰ ਵੀ, ਜਥੇਦਾਰ ਧਿਆਨ ਸਿੰਘ ਮੰਡ ਹੋਰਾਂ ਨੂੰ ਵੀ, ਇੱਕ ਦੋ ਸਾਥੀ ਹੋਰ ਇਹਨਾਂ ਦੇ ਜਿਹੜੇ ਉਹ ਫੜੇ ਗਏ। ਗੁਰਦੀਪ ਸਿੰਘ ਬਠਿੰਡਾ ਜਿਹੜਾ ਉਹਨੂੰ ਵੀ ਫੜਨ ਦੀ ਤਿਆਰੀ ਸੀਗੀ ਪਰ ਉਹ ਰੇਲ ਦੀ ਯਾਤਰਾ ਕਰਦਾ ਪਿਆ ਸੀਗਾ, ਉਹਦੇ ਲਈ ਇਹਨਾਂ ਨੇ ਫੀਲਡਿੰਗ ਲਾਈ ਸੀ ਬਠਿੰਡਾ ਰੇਲਵੇ ਸਟੇਸ਼ਨ ਤੇ, ਪਰ ਉਹ ਰਸਤੇ ਦੇ ਵਿੱਚ ਹੀ ਕਿਤੇ ਲੈ ਗਿਆ, ਇਸ ਕਰਕੇ ਉਹ ਡੱਬਾ ਜਿਹੜਾ ਖਾਲੀ ਮਿਲਿਆ। ਦੂਜੇ ਪਾਸੇ ਬਲਜੀਤ ਸਿੰਘ ਦਾਦੂਵਾਲ ਲਈ ਵੀ ਇਹਨਾਂ ਨੇ ਫੀਲਡਿੰਗ ਲਾਈ ਸੀ ਪਰ ਉਹ ਰੋਹਤਕ ਤੋਂ ਕਿਸੇ ਹੋਰ ਗੱਡੀ ਦੇ ਵਿੱਚ ਜਿਹੜਾ ਉਹ ਅੱਡ ਰਸਤੇ ਤੇ ਹੋ ਗਿਆ। ਉਹਦੇ ਨਾਲ ਜਿਹੜੇ ਅਮਰੀਕ ਸਿੰਘ ਅਜਨਾਲਾ ਹੋਰ ਵੀ ਸਨ, ਯਾਨੀ ਉਹ ਵੀ ਗ੍ਰਿਫਤਾਰੀ ਤੋਂ ਬਚ ਗਏ। ਪਰ ਇਹ 3-4 ਜਣੇ ਆ ਜਿਹੜੇ ਉਹ ਪੁਲਿਸ ਹਿਰਾਸਤ ਦੇ ਵਿੱਚ ਆ ਗਏ। ਬਾਅਦ ਦੇ ਵਿੱਚ ਇਹਨਾਂ ਨੂੰ ਐਸਡੀਐਮ ਦੀ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਗਿਆ। ਐਸਡੀਐਮ ਦੀ ਅਦਾਲਤ ਦੇ ਵਿੱਚ ਜਿਹੜਾ ਪੇਸ਼ ਕੀਤਾ ਗਿਆ ਉਹਦਾ ਹਾਲੇ ਤੱਕ ਇਹ ਤੇ ਪਤਾ ਨਹੀਂ ਲੱਗਿਆ ਕਿ ਕੇਸ ਕਿਹੜਾ ਹੈ, ਪਰ ਇਹ ਪਤਾ ਜ਼ਰੂਰ ਲੱਗ ਗਿਆ ਕਿ ਕੋਈ ਇਸੇ ਤਰੀਕੇ ਦਾ ਕੇਸ ਇਹਨਾਂ ਨੇ ਪਾਇਆ ਕਿ ਇਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਜੇਲ੍ਹ ਦੇ ਵਿੱਚ ਕਦੀਏ ਕੋਈ ਵੱਡਾ ਦੋਸ਼ ਲੱਗਦਾ ਨਹੀਂ ਕੋਈ, ਕਿਉਂਕਿ ਇਹਨਾਂ ਨੇ ਦੋਸ਼ ਤੇ ਛੱਡਿਆ ਨਹੀਂ ਜਿਹੜਾ ਉਹਨਾਂ ਦੇ ਖਿਲਾਫ ਅੱਗੇ ਕੋਈ ਰਹਿ ਗਿਆ ਹੋਵੇ। ਸਭ ਤੋਂ ਵੱਡਾ ਤੇ ਦੇਸ਼ ਧਰੋਹ ਦਾ ਸੀ, ਉਹ ਲਾ ਦਿੱਤਾ ਸੀ। ਸੋ ਕੋਈ ਛੋਟਾ ਮੋਟਾ ਕੇਸ ਹੈ ਜਿਹੜਾ ਉਹ ਪਾ ਕੇ ਇਹਨਾਂ ਨੂੰ ਜੇਲ੍ਹੀ ਡੱਕਣ ਦੀ ਇੱਕ ਕੋਸ਼ਿਸ਼, ਇੱਕ ਤਰਕੀਬ ਰਚੀ ਗਈ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਚਲੋ ਜੋ ਵੀ ਕਰਨਾ ਸਰਕਾਰ ਨੇ ਠੀਕ ਹੈ, ਉਹ ਆਪਣੇ ਪੱਖ ਵਿਚਾਰ ਕੇ ਕਰਨਾ, ਕਿਉਂਕਿ ਇਹਨਾਂ ਨੇ ਐਲਾਨ ਕੀਤਾ ਸੀ ਕਿ ਅਸੀਂ ਅਕਾਲ ਤਖਤ ਦੇ ਉੱਥੇ ਬਰੋਬਰ ਇੱਕ ਸਕੱਤਰੇਤ ਖੋਲਾਂਗੇ ਤੇ ਬਰਾਬਰ ਉਹ ਜਿਹੜਾ ਉਸ ਤਰ੍ਹਾਂ ਦਾ ਮਾਮਲੇ ਅਸੀਂ ਨਿਬੇੜਿਆ ਕਰਾਂਗੇ, ਨਜਿੱਠਿਆ ਕਰਾਂਗੇ। ਤੇ ਸਵੇਰੇ ਜਾ ਰਹੇ ਸੀਗੇ ਅਕਾਲ ਤਖਤ ਸਾਹਿਬ ਤੇ, ਇਹ ਮੱਥਾ ਟੇਕਣ ਵੀ ਜਾ ਰਹੇ ਸੀ, ਹਰਿਮੰਦਰ ਸਾਹਿਬ ਇਹਨਾਂ ਨੇ ਸਿਜਦਾ ਕਰਨਾ ਸੀਗਾ। ਸੋ ਇਸ ਕਰਕੇ ਸ਼ਾਇਦ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰ ਕਮਾਲ ਦੀ ਗੱਲ ਤਾਂ ਇਹ ਹੈ ਕਿ ਜਿਹੜੇ ਭਾਈ ਮੋਹਕਮ ਸਿੰਘ ਹੋਰੀ ਹੈ ਉਹਨਾਂ ਨੂੰ ਅਦਾਲਤ ਨੇ, ਹਾਈ ਕੋਰਟ ਨੇ ਪੱਕੀ ਜ਼ਮਾਨਤ ਦਿੱਤੀ ਹੋਈ ਹੈ। ਤੇ ਜਿਸ ਬੰਦੇ ਕੋਲ ਪੱਕੀ ਜ਼ਮਾਨਤ ਹੁੰਦੀ ਹਾਈ ਕੋਰਟ ਦੀ, ਉਹਨੂੰ ਨੋਟਿਸ ਕਰਨਾ ਪੈਂਦਾ ਹੈ। ਮੰਨ ਲਓ ਤੁਸੀਂ ਕਿਸੇ ਹੋਰ ਮਾਮਲੇ 'ਚ ਉਹਨੂੰ ਗ੍ਰਿਫਤਾਰ ਕਰਨਾ, ਅਰੈਸਟ ਕਰਨਾ ਹੈ ਤਾਂ ਘੱਟੋ ਘੱਟ 7 ਦਿਨ ਦਾ ਵਕਫਾ ਹੁੰਦਾ ਹੈ ਕਿ ਤੁਸੀਂ ਪਹਿਲਾਂ ਉਹਨੂੰ ਨੋਟਿਸ ਕਰੋਗੇ, ਉਸ ਤੋਂ ਬਾਅਦ ਗ੍ਰਿਫਤਾਰੀ ਪੈ ਸਕਦੀ ਹੈ। ਪਰ ਅੱਜ ਜਿਸ ਤਰੀਕੇ ਨਾਲ ਪੁਲਿਸ ਨੇ ਕੰਮ ਕੀਤਾ ਉਹਦੇ ਤੋਂ ਵੇਖ ਕੇ ਲੱਗਦਾ ਕਿ ਸ਼ੰਭੂ ਬੈਰੀਅਰ ਤੋਂ, ਜੀਰਕਪੁਰ ਤੋਂ ਤੇ ਕਿਲਿਆਂ ਵਾਲੀ ਹੈ ਜਿਹੜੀ ਮੰਡੀ ਹੈ, ਇਹਨਾਂ ਤੋਂ ਉਰਲੇ ਪਾਸੇ ਜਿਹੜੇ ਆਦੇਸ਼ ਨਿਰਦੇਸ਼ ਅਦਾਲਤਾਂ ਦੇ, ਸੁਪਰੀਮ ਕੋਰਟ ਹੋਵੇ ਚਾਹੇ ਹਾਈ ਕੋਰਟ, ਉਹ ਬਹੁਤੇ ਉਹ 45 ਦੇ ਨਹੀਂ, ਬਹੁਤੇ ਉਹਨਾਂ ਦੀ ਪੁੱਛਗਿੱਛ ਨਹੀਂ ਹੈਗੀ ਇਧਰਲੇ ਪਾਸੇ। ਜੀ ਬਿਲਕੁਲ ਜੀ, ਧੱਕਾ ਬਹੁਤ ਜ਼ਿਆਦਾ ਜਿਹੜਾ ਜੀ ਸਿਰੇ ਤੇ ਆਇਆ ਹੋਇਆ ਹੈ ਇਸ ਟਾਈਮ। ਤਾਂ ਅਗਲੀ ਗੱਲ ਕਰੀਏ, ਫਾਸਟਵੇ ਕੇਬਲ ਖਿਲਾਫ ਪ੍ਰਦਰਸ਼ਨ ਕਰਦੇ ਬੈਂਸ ਭਰਾਵਾਂ ਦੇ ਲਾਠੀ ਚਾਰਜ ਤੇ ਗ੍ਰਿਫਤਾਰੀਆਂ। ਇਹ ਫਾਸਟਵੇ ਵਾਲਾ ਮੁੱਦਾ ਜਿਹੜਾ ਬੜੇ ਫਾਸਟ ਤਰੀਕੇ ਦੇ ਨਾਲ ਅੱਜ ਗੂੰਜਿਆ। ਸੰਸਦ ਦੇ ਵਿੱਚ ਵੀ ਜਿਹੜੇ ਜਲੰਧਰ ਤੋਂ ਪਾਰਲੀਮੈਂਟ ਮੈਂਬਰ ਆ ਚੌਧਰੀ ਸੰਤੋਖ ਸਿੰਘ, ਉਹਨਾਂ ਨੇ ਚੁੱਕਿਆ।
ਪਾਰਲੀਮੈਂਟ ਦੇ ਵਿੱਚ ਵੀ ਇਹ ਮੁੱਦਾ ਗਿਆ ਹੈ। ਇੱਥੇ ਅੱਜ ਬੈਂਸ ਬ੍ਰਦਰਸ ਨੇ ਬਹੁਤ ਤਗੜਾ ਪ੍ਰੋਟੈਸਟ ਕੀਤਾ ਹੈ। ਫਿਰੋਜ਼ਪੁਰ ਲੁਧਿਆਣਾ ਰੋਡ ਹੈ ਜਿਹੜੀ, ਉੱਥੇ ਇਹਨਾਂ ਦਾ ਦਫ਼ਤਰ ਹੈ ਜਿਹੜਾ ਮੇਨ, ਉਹਦੇ ਅੱਗੇ ਵਿੱਚ ਵੜਨ ਦੀ ਕੋਸ਼ਿਸ਼ ਕਰਦੇ ਪਏ ਸੀਗੇ। ਉੱਥੇ ਰੋਕਿਆ ਪੁਲਿਸ ਨੇ, ਧੱਕਮਧੱਕੀ ਹੋਈ। ਉਸ ਤੋਂ ਬਾਅਦ ਪੁਲਿਸ ਨੇ ਅੰਨਾ ਲਾਠੀ ਚਾਰਜ ਕੀਤਾ, ਸੱਟਾਂ ਵੀ ਲੱਗੀਆਂ ਨੇ, ਵਿੱਚ 10-15 ਬੀਬੀਆਂ ਉਹ ਵੀ ਫੱਟੜਿਆ। ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਿਮਰਜੀਤ ਸਿੰਘ ਬੈਂਸ ਔਰ ਉਹਨਾਂ ਦੇ ਬੇਟੇ ਕੁਛ 10-15 ਹੋਰ ਵੀ ਸਾਥੀ ਹੈ ਜਿਨ੍ਹਾਂ ਨੂੰ ਅਰੈਸਟ ਕਰ ਲਿਆ ਗਿਆ। ਇਹ ਮਸਲਾ ਜਿਹੜਾ ਸੋਸ਼ਲ ਮੀਡੀਆ 'ਤੇ ਬੜੇ ਜ਼ੋਰ ਸ਼ੋਰ ਨਾਲ ਚਰਚਾ ਦੇ ਵਿੱਚ ਆ, ਸੰਸਦ ਤੱਕ ਚਲੇ ਗਿਆ, ਟੈਲੀਵਿਜ਼ਨਾਂ 'ਤੇ ਵੀ ਡਿਬੇਟ ਹੋ ਰਹੇ ਆ, ਅਖਬਾਰਾਂ ਦੇ ਵਿੱਚ ਵੀ ਸੁਰਖੀਆਂ ਨੇ ਕਿ ਇਹ ਜੋ ਹੋ ਰਿਹਾ ਗਲਤ ਹੋ ਰਿਹਾ। ਪਰ ਸਵਾਲ ਪੈਦਾ ਹੁੰਦਾ ਹੈ ਕਿ ਜਿਸ ਸਮੇਂ ਸ਼ੁਰੂ ਹੋਇਆ, ਸ਼ੁਰੂ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਰ ਦਿੱਤਾ ਸੀ, ਜਦੋਂ ਉਹਨੇ ਇੱਕ ਆਪਦਾ ਚੈਨਲ ਪ੍ਰਫੁੱਲਤ ਕਰ ਲਈ, ਦੂਸਰੇ ਨੁਕਰੇ ਲਾਤੇ ਸੀਗੇ। ਉਦੋਂ ਤੋਂ ਲੈ ਕੇ ਜਿਹੜਾ ਇਹ ਸਿਲਸਿਲਾ ਚੱਲਦਾ ਆਇਆ, ਉਹ ਪਹਿਲਾਂ ਕਿਉਂ ਨਹੀਂ ਬੋਲੇ? ਹੁਣ ਜਿਹੜੇ ਬਹਿਸ ਹੋ ਰਹੀ ਹੈ, ਬੈਂਸ ਬ੍ਰਦਰਸ ਹੋ ਰਹੀ ਹੈ, 2012 ਦੇ ਵਿੱਚ ਵੀ ਇਹ ਵਿਧਾਇਕ ਸਨ, ਜਦੋਂ ਡੇ ਐਂਡ ਨਾਈਟ ਦੀ ਛੁੱਟੀ ਕੀਤੀ ਗਈ ਹੈ, ਜਿਸ ਸਮੇਂ ਸਭ ਤੋਂ ਵੱਡਾ ਹਮਲਾ ਹੋਇਆ ਪੰਜਾਬੀ ਮੀਡੀਆ ਤੇ, ਪਰ ਉਦੋਂ ਕੋਈ ਨਹੀਂ ਬੋਲਿਆ। ਉਹ ਕਮਰ ਸੰਧੂ ਹੋ ਰਹੀ ਸੀਗੀ, ਰੌਲਾ ਰੌਲਾ ਪਾ ਕੇ ਉਹ ਵੀ ਬਹਿ ਗਏ, ਯਾਨੀ ਚੁੱਪਤਾਰੀ ਹੋਈ ਸੀ। ਪਰ ਫਿਰ ਵੀ ਹੁਣ ਬੋਲੇ ਆ ਤਾਂ ਇਹ ਮਸਲਾ ਜਿਹੜਾ ਏਡੀ ਛੇਤੀ ਹੱਲ ਹੋਣ ਵਾਲਾ ਨਹੀਂ, ਕਿਉਂਕਿ ਫਾਸਟ ਵੇ ਦਾ ਜਿਹੜਾ ਇੱਕ ਗਲਬਾ ਹੈ, ਜੋ ਉਹਦੇ ਤੇ ਗਲਬਾ ਸਥਾਪਿਤ ਕੀਤਾ ਇੱਕ ਸਿਆਸੀ ਘਰਾਣੇ ਨੇ, ਉਹ ਏਡੀ ਛੇਤੀ ਟੁੱਟਣ ਵਾਲਾ ਨਹੀਂ ਹੈ। ਉਹਨਾਂ ਨੇ ਤਾਂ ਟਰਾਂਸਪੋਰਟ ਤੇ ਵੀ ਇਸ ਤਰੀਕੇ ਨਾਲ ਕੀਤਾ। ਸਰਹੰਦ ਮੋਟਰਸ, ਜਿਨ੍ਹਾਂ ਦੀ ਸਰਹੰਦ ਮੋਟਰਸ ਸੀ, ਉਹ ਇੱਕ ਕਲਾਕਾਰ ਹੈ ਬੜਾ ਤਗੜਾ, ਉਹਦੇ ਭਰਾ ਦੀ ਸੀਗੀ, ਉਹਨੇ ਜਿਵੇਂ ਪਰਮਿਟ ਲਏ ਸੀਗੇ ਇੱਧਰੋਂ ਉੱਧਰੋਂ ਕਰਕੇ, ਉਵੇਂ ਅਗਲਿਆਂ ਨੇ ਖੋਲ੍ਹੇ ਆ। ਤੇ ਉਹ ਹੁਣ ਉਹਨਾਂ ਦੇ ਕੋਲ, ਉਹਨਾਂ ਦੇ ਵੱਡੇ ਸਰਦਾਰਾਂ ਦੀ ਹੋ ਗਈ ਸਰਹੰਦ ਮੋਟਰਸ ਵੀ। ਤੇ ਉਹ ਜਿਹੜੇ ਇਹਨਾਂ ਨੇ ਟਾਈਮ ਟੇਬਲ ਉਸ ਟਰਾਂਸਪੋਰਟ ਨੂੰ ਖਰੀਦਣ ਲਈ, ਜਿਹੜੇ ਟਾਈਮ ਟੇਬਲ ਉਹਨਾਂ ਨੇ ਬੈਕ ਡੇਟ ਦੇ ਵਿੱਚ ਰਿਲੀਜ਼ ਕਰਾਇਆ, ਉਹ ਵੀ ਸਾਰਾ ਪਤਾ ਲੱਗ ਗਿਆ, ਕਿਉਂਕਿ ਸੁਪਰੀਮ ਕੋਰਟ ਨੇ ਪਾਬੰਦੀ ਲਾਈ ਹੋਈ ਸੀਗੀ। ਪਰ ਬਾਵਜੂਦ ਇਸ ਦੇ ਉਹਨਾਂ ਨੇ ਜਿਹੜੇ ਅਫਸਰਾਂ ਨੂੰ ਦੇ ਕੇ ਨਿਰਦੇਸ਼, ਤੇ ਪਿਛਲੀ ਡੇਟ ਦੇ ਵਿੱਚ ਟਾਈਮ ਟੇਬਲ ਬਣਾ ਕੇ ਇਹਨਾਂ ਬੱਸਾਂ ਨੂੰ ਜਿਹੜਾ ਲਾਂਭੇ ਕਰ ਦਿੱਤਾ ਤੇ ਆਪ ਕਾਬਜ਼ ਹੋ ਗਏ ਉਸ ਟਰਾਂਸਪੋਰਟ ਤੇ ਵੀ। ਸੋ ਇਹ ਗਲਬਾ ਹੈ ਜਿਹੜਾ ਇਹਨਾਂ ਕਾਰੋਬਾਰਾਂ ਤੇ ਏਡੀ ਛੇਤੀ ਟੁੱਟਣ ਵਾਲਾ ਨਹੀਂ। ਇਹ ਤੇ ਸਾਰੇ ਲੋਕ ਵਿਰੋਧ ਕਰਨ। ਹੁਣ ਦੇਖੋ ਚੈਨਲ ਹੈ ਜਿਹੜਾ ਫਾਸਟ ਵੇ ਤੇ ਉਹ ਗਾਇਬ ਕੀਤਾ। ਹੁਣ ਜਿਹੜੀ ਫਾਸਟ ਵੇ ਦਾ CEO ਆ ਪਿਊਸ਼ ਮਹਾਜਨ, ਉਹ ਕਹਿੰਦਾ ਜੀ ਕਿ ਇਹਨਾਂ ਨੇ ਆਪਦੀ ਫੀਸ ਵਧਾਈ ਹੈ, ਚੈਨਲ ਪੇਡ ਹੋਇਆ, ਚੈਨਲ ਨੂੰ ਬਲੈਕ ਆਊਟ ਨਹੀਂ ਕੀਤਾ ਗਿਆ, ਜਦ ਕਿ ਚੈਨਲ ਕਹਿੰਦਾ ਕਿ ਸਾਨੂੰ ਬਲੈਕ ਆਊਟ ਕੀਤਾ ਗਿਆ। ਇਹਦਾ ਮਤਲਬ ਇਹ ਹੈ ਕਿ ਉਹ ਗਿਣ ਮਿਥ ਕੇ ਸਾਰੇ ਬਿਆਨ ਜਾਰੀ ਕਰ ਰਹੇ, ਗਿਣ ਮਿਥ ਕੇ ਸਭ ਕੁਛ ਹੋਇਆ। ਜਿਹੜਾ ਉਹਨਾਂ ਦਾ CEO ਵੀ ਇੱਕ ਤਰ੍ਹਾਂ ਨਾਲ ਕਹਿ ਰਹੀ ਕਿ ਕਹਿ ਰਿਹਾ ਜੀ ਨਹੀਂ ਅਸੀਂ ਬਲੈਕ ਆਊਟ ਨਹੀਂ ਕੀਤਾ, ਪਰ ਚੈਨਲ ਖੁਦ ਕਹਿ ਰਿਹਾ ਕਿ ਸਾਨੂੰ ਬਲੈਕ ਆਊਟ ਕੀਤਾ। ਇਹਦਾ ਮਤਲਬ ਕਿ ਗੜਬੜ ਹੈ। ਤਾਂ ਇਹਦਾ ਹੱਲ ਜਿਹੜਾ ਆ ਉਹ ਹੋ ਸਕਦਾ ਕਿ ਲੋਕ ਇਸ ਚੀਜ਼ ਦਾ ਵਿਰੋਧ ਕਰਨ, ਨਾ ਕਿ ਸਿਆਸਤਦਾਨ। ਜੇ ਲੋਕ ਵਿਰੋਧ ਕਰਨ ਤੇ ਬੜਾ ਸੌਖਾ ਤਰੀਕਾ, ਦੇਖੋ ਫਾਸਟ ਵੇ ਜ਼ਰੂਰ ਵੇਖਣਾ। ਅੱਜ ਕੱਲ੍ਹ ਬੜੀਆਂ ਕੰਪਨੀ ਦੀਆਂ ਡਿਸ਼ਾਂ ਨੇ, ਸਾਡੇ ਪਿੰਡਾਂ ਦੇ ਵਿੱਚ ਤੇ ਚੱਲਦੀਆਂ ਡਿਸ਼ਾਂ, ਜਿਨ੍ਹਾਂ ਤੇ ਤੁਸੀਂ ਮਨ ਚਾਹਿਆ ਚੈਨਲ ਵੇਖ ਸਕਦੇ ਹੋ। ਸੋ ਇਹ ਇਹਨਾਂ ਕੁ ਤੇ ਲੋਕਾਂ ਨੂੰ ਵੀ ਕਰਨਾ ਪੈਣਾ, ਇਕੱਲੇ ਫੇਸਬੁੱਕ ਤੇ ਲਿਖ ਕੇ ਪਾਉਣ ਨਾਲ ਕੁਛ ਨਹੀਂ ਹੋਣਾ। ਤੁਸੀਂ ਘੱਟੋ ਘੱਟ ਇਹ ਤੇ ਦੇਖੋ ਕਿ ਜੇ ਤੁਹਾਨੂੰ ਫਲਾਣਾ ਨੈਟਵਰਕ ਹੈ ਜਿਹੜਾ ਉਹ ਤੁਹਾਡੀ ਮਨ ਇੱਛਤ ਚੀਜ਼ ਨਹੀਂ ਦਿੰਦਾ, ਤੁਸੀਂ ਉਹਦਾ ਬਾਈਕਾਟ ਕਰ ਦਿਓ। ਤੁਸੀਂ ਆਪਣੀਆਂ ਕੋਈ ਹੋਰ ਆਪਸ਼ਨਸ ਨੇ ਜਿਹੜੀਆਂ ਉਹ ਅਪਣਾ ਲਓ। ਸੋ ਇਸ ਤਰੀਕੇ ਦਾ ਸਾਰਾ ਕੁਛ ਕਰਨਾ ਪਵੇਗਾ। ਬਾਕੀ ਇਹ ਕੇਬਲ ਦਾ ਜਿਹੜਾ ਧੰਦਾ, ਇਹ ਤੇ ਵਾਕਈ ਬਹੁਤ ਵੱਡੇ ਪੱਧਰ ਤੇ ਇਹਦੇ 'ਚ ਬੇਨੀਮੀਆਂ ਹੋਈਆਂ, ਇਹਦੇ 'ਚ ਤੋੜ ਫੋੜ ਕੀਤੀ ਗਈ ਆ। ਪਿੱਛੇ ਜੇ ਇੱਕ ਜੱਸੀ ਨਾਂ ਦਾ ਕੇਬਲ ਆਪਰੇਟਰ ਸੀ, ਜਿਹੜਾ ਛੋਟਾ ਕੇਬਲ ਆਪਰੇਟਰ ਸੀ, ਉਹਨੇ ਜੱਜਾਂ ਦੇ ਸਾਹਮਣੇ ਜ਼ਹਿਰ ਪੀ ਕੇ ਖੁਦਕੁਸ਼ੀ ਕਰ ਲਈ ਸੀ। ਹਾਲਾਂਕਿ ਬਾਅਦ ਦੇ ਵਿੱਚ ਉਹਦੀ ਪਤਨੀ ਹੈ ਜਿਹੜੀ 1-2 ਕਰੋੜ ਰੁਪਈਆ ਲੈ ਕੇ ਉਹ ਅੰਮ੍ਰਿਤਸਰ ਹੀ ਛੱਡ ਗਈ ਸੀ। ਵਕੀਲ ਵਿਚਾਰੇ ਕੇਸ ਲੜੀ ਜਾਂਦੇ ਆ। ਪਰ ਇਹ ਜਿਹੜਾ ਸੰਕੇਤ ਸੀ ਇਸ ਖੁਦਕੁਸ਼ੀ ਦਾ, ਇਹ ਸੀਗਾ ਕਿ ਛੋਟੇ ਕੇਬਲ ਆਪਰੇਟਰ ਲਤਾੜ ਕੇ ਵੱਡਿਆਂ ਨੇ ਆਪਣਾ ਗਲਬਾ ਕਾਇਮ ਕੀਤਾ। ਸੋ ਉਸ ਗਲਬੇ ਨੂੰ ਤੋੜ ਲੋਕ ਹੀ ਸਕਦੇ ਜਿਨ੍ਹਾਂ ਦੇ ਸਿਰ ਤੇ ਇਹ ਜਿਹੜਾ ਸਾਮਰਾਜ ਹੈ, ਜਿਨ੍ਹਾਂ ਦੇ ਸਿਰਾਂ ਤੇ ਖੜਾ ਹੈ। ਜੀ ਜੀ। ਅਤੇ ਮਿੰਟੂ ਜੀ ਆਪਾਂ ਅੱਗੇ ਵਧਦੇ ਹਾਂ ਵੀ ਅਕਾਲੀ ਨੇਤਾ ਦੇ ਘਰ ਵੜ ਕੇ ਹੀ ਘਰ ਭੰਨਿਆ, ਨਾਲੇ ਮਾਰੀਆਂ ਸੱਟਾਂ। ਵੇਖੋ ਜੀ, ਸਾਡੇ ਜਿਹੜੇ ਪੁਲਿਸ ਮੁਖੀ ਆ ਉਹ ਰੋਜ਼ਾਨਾ ਕੋਈ ਨਾ ਕੋਈ ਬਿਆਨ ਦੇ ਦਿੰਦੇ ਆ। ਕੱਲ੍ਹ ਪਰਸੋਂ ਕਹੀ ਜਾਂਦੇ ਸੀ ਕਿ ਇੰਨੇ ਗੈਂਗ ਗਿਣ ਕੇ ਦੱਸੀ ਜਾਂਦੇ ਸੀ, ਤੇ ਲੋਕ ਪੁੱਛਦੇ ਆ ਕਿ ਇਹਨਾਂ ਨੂੰ ਤੁਹਾਡੀ ਨਾਕਾਮੀ ਕਹੀਏ ਕਿ ਤੁਹਾਡੀ ਸਰਕਾਰ ਦੀ ਪ੍ਰਾਪਤੀ ਕਹੀਏ, ਵੀ ਇੰਨੇ ਗੈਂਗ ਹੋ ਗਏ ਆ ਜਿਹੜੇ, ਇਹ ਪੁਲਿਸ ਦੀ ਫੇਲੀਅਰ ਹੈ ਜਾਂ ਤੁਹਾਡੀ ਸਰਕਾਰ ਦੀ ਜਿਹੜੀ ਉਹ ਪ੍ਰਾਪਤੀ ਹੈ। ਤੇ ਉਹ ਬਿਆਨ ਦੇਈ ਛੱਡਦੇ ਆ। ਉਹ ਆਪਦਾ ਕੰਮ ਕਰੀ ਜਾਂਦੇ ਤੇ ਗੁੰਡੇ ਆਪਦਾ ਕੰਮ ਕਰੀ ਜਾਂਦੇ ਆ।
ਰੌਕੀ ਦਾ ਕਤਲ ਹੋਇਆ, ਉਸ ਤੋਂ ਬਾਅਦ 2 ਗੈਂਗਵਾਰ ਫਿਰ ਹੋ ਗਈਆਂ। ਇੱਕ ਅੰਮ੍ਰਿਤਸਰ ਦੇ ਵਿੱਚ ਗੈਂਗਸਟਰ ਮਾਰਿਆ ਗਿਆ, ਇੱਕ ਕੱਲ ਫਰੀਦਕੋਟ ਦੇ ਵਿੱਚ ਮਾਰ ਦਿੱਤਾ ਗਿਆ। ਹੁਣ ਸਾਡੇ ਜਿਹੜੇ ਮਾਨਯੋਗ ਮੁੱਖ ਮੰਤਰੀ ਹੈ, ਉਹਨਾਂ ਨੂੰ ਇਹ ਚੀਜ਼ਾਂ ਦਾ ਕਹੀਏ ਤੇ ਉਹ ਕਹਿੰਦੇ ਆ ਕਿ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸਾਰੇ ਵਿਸ਼ਵ ਦੇ ਵਿੱਚ ਘਟੀਆਂ ਜਾਂਦੀਆਂ ਤੇ ਸਾਡਾ ਜਿਹੜਾ ਸੂਬਾ ਹੈ ਉਹ ਪੂਰੇ ਮੁਲਕ ਦੇ ਵਿੱਚੋਂ ਸ਼ਾਂਤ ਸੂਬਾ ਹੈ। ਤੇ ਹੁਣ ਜਦੋਂ ਇਹਨਾਂ ਦੇ ਅਕਾਲੀ ਨੇਤਾ ਜਿਹੜਾ ਲੁਧਿਆਣੇ ਦਾ ਸੀਗਾ, ਅਕਾਲੀ ਨੇਤਾ ਜੀ ਦੇ ਨਾਲ ਇਹ ਸਾਰੀ ਹੋਈ ਹੈ, ਰਾਜੀਵ ਸ਼ਰਮਾ ਇਹਨਾਂ ਦਾ ਜ਼ਿਲ੍ਹਾ ਸਕੱਤਰ ਸੀਗਾ, ਉਹਨੇ ਕਿਤੇ ਕੋਈ ਆਟੋ ਵਾਲਾ ਸੀ ਉਹਦੇ ਖਿਲਾਫ ਕੰਪਲੇਂਟ ਕਰ ਦਿੱਤੀ ਕਿ ਆਟੋ ਬੜਾ ਭਜਾ ਕੇ ਲਗਾਉਂਦਾ, ਤੇਜ਼ ਲਗਾਉਂਦਾ। ਉਹ ਆਟੋ ਵਾਲੇ ਨੇ 5-7 ਨਾਲ ਲੈ ਕੇ ਤਲਵਾਰਾਂ ਵਾਲੇ ਤੇ ਉਹ ਉਹਦੇ 'ਚ ਟੁੱਟ ਪਿਆ, ਨਾਲੇ ਤਾਂ ਉਹਦੀਆਂ ਲੱਤਾਂ ਚੰਗੀ ਤਰ੍ਹਾਂ ਚੂਰ ਕੀਤੀਆਂ, ਨਾਲੇ ਉਹਦੇ ਕਾਪੜੀ ਕੀਤੀ, ਨਾਲੇ ਸਾਰਾ ਉਹਦਾ ਘਰ ਹੈ ਜਿਹੜਾ ਤੋੜ ਦਿੱਤਾ। CCTV ਦੇ ਵਿੱਚ ਸਭ ਕੁਛ ਕੈਦ ਹੋਇਆ। ਹੁਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਖਿਲਾਰ ਕੇ ਕਿਤੇ ਤੇ ਉਸ ਅਕਾਲੀ ਨੇਤਾ ਦੇ ਮੂੰਹ ਤੇ ਕਰਾਇਆ ਹੋਵੇ ਕਿ ਬਾਦਲ ਸਾਹਿਬ ਤੁਸੀਂ ਸਾਡੇ ਤੇ ਯਕੀਨ ਨਹੀਂ ਕਰਦੇ, ਆਪਦੇ ਨੇਤਾ ਤੋਂ ਪੁੱਛ ਲਓ ਕਿ ਪੰਜਾਬ ਦੇ ਵਿੱਚ ਜਿਹੜੀ ਸ਼ਾਂਤੀ ਹੈ ਉਹ ਕਿਸ ਤਰ੍ਹਾਂ ਦੀ ਸ਼ਾਂਤੀ ਹੈ। ਜੀ ਬਿਲਕੁਲ। ਸਿੱਖਿਆ ਵਿਭਾਗ ਦੇ 22 ਕਰੋੜੀ ਘਪਲੇ ਨੂੰ ਪਰਦੇ ਹੇਠ ਕਰਨ ਲੱਗੀ ਸਰਕਾਰ। ਇਹ ਘਪਲਾ ਜਿਹੜਾ ਹੋਇਆ ਸੀਗਾ ਉਹ ਹੋਇਆ ਸੀ ਆਰਟ ਐਂਡ ਕਰਾਫਟ ਦੇ ਜਿਹੜੇ ਕਮਰੇ ਇਹਨਾਂ ਨੇ ਛੱਤਨੇ ਸੀਗੇ। 2013 ਦੇ ਵਿੱਚ ਇਹ 22 ਕਰੋੜ ਦੀ ਗ੍ਰਾਂਟ ਆਈ ਸੀ। ਇਹਨਾਂ ਨੇ ਕੀ ਕੀਤਾ ਕਿ ਉਹ ਜਿਹੜੀ ਗ੍ਰਾਂਟ, ਜਿਹੜੀ ਨੇਮ ਕਾਇਦਿਆਂ ਦੇ ਮੁਤਾਬਕ ਪਸਵਕ ਕਮੇਟੀਆਂ ਬਣੀਆਂ ਹੁੰਦੀਆਂ ਸਨ ਉਹਨਾਂ ਦਿਨਾਂ 'ਚ ਸਕੂਲਾਂ 'ਚ, ਕਿ ਉਹ ਪਸਵਕ ਕਮੇਟੀਆਂ ਕੋਲ ਜਾਣੀ ਸੀ ਗ੍ਰਾਂਟ। ਇਹਨਾਂ ਨੇ ਕੀ ਕੀਤਾ ਕਿ ਗ੍ਰਾਂਟ ਉਹਨਾਂ ਨੂੰ ਭੇਜ ਕੇ ਫਿਰ ਗ੍ਰਾਂਟ ਜਿਹੜੀ ਵਾਪਸ ਸਿੱਖਿਆ ਵਿਭਾਗ ਦੇ ਖਾਤੇ 'ਚ ਪਵਾ ਲਈ, ਜਿਹੜੀ ਕਿ ਨਿਯਮਾਂ ਤੋਂ ਬਿਲਕੁਲ ਉਲਟ ਸੀ। ਉਹਦਾ ਮੰਤਵ ਜਿਹੜਾ ਉਹ ਬਾਅਦ ਦੇ ਵਿੱਚ ਮਨਸ਼ਾ ਜਿਹੜੀ ਸੀ ਬਾਅਦ ਦੇ ਵਿੱਚ ਸਾਰੀ ਉਜਾਗਰ ਹੋ ਗਈ। ਇਹਨਾਂ ਨੇ ਜਿਹੜੇ ਕਮਰੇ 70,000 'ਚ ਤਿਆਰ ਹੋਏ ਸੀ ਉਹਨਾਂ ਨੂੰ 7-7 ਲੱਖ ਦਾ ਬਣਾ ਦਿੱਤਾ। ਲਓ ਜੀ, ਯਾਨੀ ਜ਼ੀਰੋਆਂ ਜਿਹੜੀਆਂ ਨਾਲ ਜੋੜ ਦਿੱਤੀਆਂ। ਸੋ ਉਹ 22 ਕਰੋੜ ਜਿਹੜਾ ਸੀਗਾ ਉਹ ਖੁਰਦ-ਪੁਰਦ ਹੋ ਗਿਆ। ਬਾਅਦ ਦੇ ਵਿੱਚ ਰੌਲਾ ਪੈ ਗਿਆ। ਰੌਲਾ ਪੈਣ ਤੋਂ ਬਾਅਦ ਜਾਂਚ ਚੱਲੀ, ਪਰ ਇਹ ਕੱਲਾ ਘਪਲਾ ਜਿਹੜਾ ਆਰਟ ਐਂਡ ਕਰਾਫਟ ਦੇ ਕਮਰਿਆਂ ਦਾ ਉਜਾਗਰ ਨਹੀਂ ਸੀ ਹੋਇਆ। ਉਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿੱਟ ਕਿਤਾਬਾਂ ਕਾਪੀਆਂ ਵਾਲਾ ਵੀ ਘਪਲਾ ਬੜਾ ਚਰਚਿਤ ਹੋਇਆ ਸੀ, ਜਿਹਦੇ ਤੋਂ ਬਾਅਦ ਕ੍ਰਿਸ਼ਨ ਕੁਮਾਰ ਜਿਹੜਾ ਕਿ ਭਾਰਤ ਦੇ ਸਭ ਤੋਂ ਇਮਾਨਦਾਰ ਤੇ ਸਭ ਤੋਂ ਜਿੱਦਾਂ ਕਹਿ ਲਈਏ ਕਿ ਦ੍ਰਿੜ ਇੱਛਾ ਸ਼ਕਤੀ ਵਾਲਾ ਵਿਅਕਤੀ ਆ, ਅਫਸਰ ਆ, ਉਹਨੂੰ ਇੱਥੋਂ ਬਦਲਣਾ ਪਿਆ ਸੀ ਕ੍ਰਿਸ਼ਨ ਕੁਮਾਰ ਨੂੰ। ਬਾਅਦ ਦੇ ਵਿੱਚ ਇੱਕ ਹੋਰ ਸੀਗਾ, ਜਿਵੇਂ ਕਿਸ਼ਨ ਕਨ੍ਹਈਆ ਕਹਿ ਲਈਏ, ਇੱਕ ਸਾਡੇ ਇੱਥੇ ਕਨ੍ਹਈਆ ਵੀ ਸੀਗਾ, ਉਹਨੂੰ ਵਿਚਾਰੇ ਨੂੰ ਕਿਸ਼ਨ ਕਨ੍ਹਈਆ ਦੀ ਜੋੜੀ ਨੂੰ ਪੱਟ ਦਿੱਤਾ ਸੀ ਤੇ ਇੱਕ ਨੂੰ ਜਾ ਕੇ ਕਿਸ਼ਨ ਨੂੰ ਤਾਂ ਇੱਥੋਂ ਬਦਲ ਦਿੱਤਾ ਤੇ ਜਿਹੜਾ ਕਨ੍ਹਈਆ ਸੀ ਉਹਨੂੰ ਪਹਾੜਾਂ ਦੇ ਵਿੱਚ ਜਾ ਕੇ ਗੁੰਡਿਆਂ ਤੋਂ ਕਟਵਾ ਦਿੱਤਾ ਗਿਆ ਸੀਗਾ। ਉਹ ਅਫਸਰ ਸੀਗਾ ਜਿਹੜਾ ਉੱਥੇ ਕੁੱਟਿਆ ਗਿਆ, ਉਹਦੀ ਵੀਡੀਓ ਵਾਇਰਲ ਹੋਈ, ਬਹੁਤ ਕੁਛ ਹੋਇਆ। ਇਹ ਉਹਨਾਂ ਦਿਨਾਂ ਦੀ ਘਟਨਾ ਜਦੋਂ ਇਹ ਘਪਲੇ ਬਾਹਰ ਆਏ। ਇਹਨਾਂ ਲੋਕਾਂ ਨੇ ਇਹ ਘਪਲੇ ਬਾਹਰ ਕੱਢੇ ਸੀ। ਕ੍ਰਿਸ਼ਨ ਕੁਮਾਰ ਨੂੰ ਬਦਲ ਦਿੱਤਾ ਗਿਆ ਤੇ ਜਿਹੜਾ ਕਾਹਨ ਸਿੰਘ ਪੰਨੂ ਸੀ, ਜਿਹਨੂੰ ਕਨ੍ਹਈਆ ਕਹਿ ਰਿਹਾ ਮੈਂ, ਇੱਕ ਜੋੜੀ ਕਿਸ਼ਨ ਕਨ੍ਹਈਆ ਦੀ ਵੱਜਦੀ ਸੀ, ਤਾਂ ਕਾਹਨ ਸਿੰਘ ਪੰਨੂ ਨੂੰ ਉੱਥੇ ਜਾ ਕੇ ਰਗੜ ਦਿੱਤਾ ਗਿਆ। ਉਹਨਾਂ ਨੂੰ ਬਹੁਤ ਜ਼ਲਾਲਤ ਦਿੱਤੀ ਗਈ। ਸੋ ਇਹ ਘਪਲੇ ਨਿਕਲਣ ਦਾ ਹੀ ਸਿਲਾ ਉਹਨਾਂ ਨੂੰ ਉਦੋਂ ਮਿਲਿਆ ਸੀ। ਇਹ ਘਪਲੇ ਉਦੋਂ ਦੇ ਆ, ਪਰ ਇਹ ਚੱਲਦੇ ਹੁਣ ਆਏ ਆ 22 ਕਰੋੜੀ ਜਿਹੜਾ ਘਪਲਾ, ਕਿਉਂਕਿ ਦੂਸਰੇ ਘਪਲੇ ਸੀ ਜਿਹੜੇ ਉਹ ਇਹਨਾਂ ਨੇ ਪਰਦੇ ਹੇਠ ਕਰ ਦਿੱਤੇ। ਕਿੱਟ ਕਿਤਾਬਾਂ ਦਾ ਜਿਹੜਾ ਘਪਲਾ ਸੀ ਉਹ ਇੰਨਾ ਹੀ ਕੀਤਾ ਕਿ ਅਫਸਰ ਬਦਲ ਦਿੱਤੇ। ਜਿਹੜਾ ਮੰਤਰੀ ਸੀਗਾ ਸਿਕੰਦਰ ਸਿੰਘ ਮਲੂਕਾ, ਉਹਦੀ ਕੁਰਸੀ ਬਦਲ ਕੇ ਉਹਨੂੰ ਦੂਸਰੇ ਵਿਭਾਗ 'ਚ ਕਰ ਦਿੱਤਾ। ਬਸ ਇਹੋ ਕਾਰਵਾਈ ਕੀਤੀ। ਹੁਣ ਉਹੀ ਕੁਝ ਇਹ 22 ਕਰੋੜੀ ਘਪਲੇ 'ਚ ਕਰ ਰਹੇ ਆ, ਜਿਹੜਾ ਬਿਲਕੁਲ ਵਿਜੀਲੈਂਸ ਜਾਂਚ ਦੇ ਵਿੱਚ ਸਾਫ਼ ਹੋ ਚੁੱਕਾ। ਉਹਨੂੰ ਵੀ ਇਹ ਚਾਦਰ ਦੇ ਹੇਠ ਕਰਨ ਨੂੰ ਫਿਰਦੇ ਆ। ਇਸ ਕਰਕੇ ਹੁਣ ਜਿਹੜੇ ਮਾਸਟਰ ਆ, ਅਧਿਆਪਕ ਵੀ ਆ, ਉਹਨਾਂ ਦੀਆਂ ਯੂਨੀਅਨਾਂ ਜਿਹੜੀਆਂ ਬਣੀਆਂ ਹੋਈਆਂ, ਉਹ ਵੀ ਕਹਿ ਰਿਹਾ ਕਿ ਇਹਦੀ ਜਿਹੜੀ ਜਾਂਚ ਪੜਤਾਲ ਉਹ ਕਿਸੇ ਸਿਰੇ ਲੱਗਣੀ ਚਾਹੀਦੀ ਹੈ। ਤੇ ਸਿਰੇ ਤੱਕ ਜੇ ਲੱਗੇ ਤੇ ਫਿਰ ਤੇ ਸਿਰਾ ਹੀ ਹੱਥ ਆ ਜਾਣਾ, ਰੱਸੇ ਦਾ ਸਿਰਾ ਹੀ ਹੱਥ ਆ ਜਾਣਾ। ਕਿਉਂਕਿ ਜਿਹੜਾ ਬੰਦਾ ਗ੍ਰਾਂਟ ਵਾਪਸ ਮੰਗਾ ਰਿਹਾ, ਪਸਵਕ ਕਮੇਟੀਆਂ ਤੋਂ ਵਾਪਸ ਸਿੱਖਿਆ ਵਿਭਾਗ ਦੇ ਖਾਤੇ 'ਚ ਮੰਗਾਉਣ ਡਿਆ, ਉਹ ਕੋਈ ਛੋਟਾ ਮੋਟਾ ਤੇ ਹੋ ਨਹੀਂ ਸਕਦਾ। ਇਹਦਾ ਮਤਲਬ ਇਹ ਹੈ ਕਿ ਜਿਹੜਾ ਧੁਰ ਪਿੱਛੇ ਬੈਠਾ ਸੀ, ਸਾਰੀ ਖੇਡ ਉੱਥੋਂ ਹੀ ਚੱਲੀ। ਹੁਣ ਜੇ ਧੁਰ ਪਿੱਛੇ ਤੱਕ ਪਹੁੰਚਣਗੇ ਤੇ ਫਿਰ ਬਾਤ ਬਹੁਤ ਦੂਰ ਤੱਕ ਚਲੀ ਜਾਏਗੀ। ਜੀ ਉੱਚੀਆਂ ਹਵਾਵਾਂ ਦੇ ਵਿੱਚ ਜਿਹੜੀ ਇਹਦੀ ਗੱਲ ਪਹੁੰਚ ਜਾਂਦੀ ਬਹੁਤ ਜਲਦੀ। ਅਗਲੀ ਗੱਲ ਕਰੀਏ ਵੀ ਇੱਕ ਹੋਰ ਸ਼ਰਮਿੰਦਗੀ, ਗਰਭਵਤੀ ਔਰਤ ਚਿੱਟੇ ਨਾਲ ਟੁੰਨ ਹੋ ਕੇ ਹਸਪਤਾਲ ਜਾ ਪਹੁੰਚੀ। ਇਹ ਘਟਨਾ ਉਸੇ ਇਲਾਕੇ ਦੀ ਹੈ ਜਿਹਦੇ ਵਿੱਚੋਂ ਕੁਝ ਦਿਨ ਪਹਿਲਾਂ ਇਹ ਘਟਨਾ ਸਾਹਮਣੇ ਆਈ ਸੀਗੀ ਕਿ 10 ਦਿਨਾਂ ਦੇ ਅੰਦਰ 3 ਜਿਹੜੇ ਚੋਬਰ ਆ ਉਹ ਨਸ਼ੇ ਨੇ ਖਾ ਲਏ। ਫਿਰ ਉਸੇ ਇਲਾਕੇ 'ਚੋਂ ਖਬਰ ਆਈ ਕਿ ਇੱਕੋ ਦਿਨ
3 ਨੌਜਵਾਨ ਜਿਹੜੇ ਨਸ਼ੀਲੇ ਖਾ ਲਏ। ਪਹਿਲੀ ਘਟਨਾ ਸੀ ਜਗਰਾਉਂ ਦੀ, ਜਿੱਥੇ 10 ਦਿਨਾਂ ਦੇ ਅੰਦਰ 3 ਮਰੇ। ਫਿਰ ਘਟਨਾ ਉਸੇ ਜਗਰਾਉਂ ਦੇ ਨਾਲ ਹੀ ਜਿਹੜਾ ਪਿਛਵਾੜਾ ਜੋੜਦਾ ਇਲਾਕਾ ਸਿੱਧਵਾਂ ਬੇਟ, ਉੱਥੋਂ ਸੀ ਕਿ ਇੱਕੋ ਦਿਨ 3 ਮਰ ਗਏ। ਜੀ ਹੁਣ ਇਹ ਵੀ ਘਟਨਾ ਜਿਹੜੀ ਉਹ ਜਗਰਾਉਂ ਦੀ ਹੈ। ਜਗਰਾਉਂ ਦੇ ਵਿੱਚ ਇਸ ਤਰ੍ਹਾਂ ਦਾ ਵਾਕਿਆ ਸਾਹਮਣੇ ਆਇਆ ਕਿ ਇੱਕ ਗਰਭਵਤੀ ਔਰਤ ਸੀ, ਜਿਹੜੀ ਬੀਬੀ ਸੀ, ਉਹ ਹਸਪਤਾਲ ਚਲੇ ਗਈ। ਉਹਦੇ ਨਾਲ ਉਹਦੀ ਸੱਸ। ਡਾਕਟਰ ਉਹਦੀ ਹਾਲਤ ਨੂੰ ਵੇਖ ਕੇ ਉਹਦੇ ਚੈੱਕਅਪ ਕੀਤੇ, ਉਹਦੇ ਟੈਸਟ ਕੀਤੇ, ਪਰ ਗੱਲ ਜਿਹੜੀ ਹੈ ਉਹਨਾਂ ਦੇ ਡਾਕਟਰੀ ਗਿਆਨ ਤੋਂ ਬਾਹਰ ਹੀ ਆਵੇ। ਕੋਈ ਸਮਝ ਨਾ ਲੱਗੇ ਕਿ ਇਹਨੂੰ ਪਰੇਸ਼ਾਨੀ ਕੀ ਹੈ। ਉਹਦੀ ਹਾਲਤ ਜਿਹੜੀ ਪਤਲੀ ਸੀਗੀ ਉਸ ਬੀਬੀ ਦੀ। ਤੇ ਜਦੋਂ ਸਾਰਾ ਕੁਝ ਵੇਖ ਰਹੇ ਸੀ ਡਾਕਟਰ ਕਿ ਸਮਝੋ ਬਾਹਰ ਹੈ ਗੱਲ ਕਿ ਜਿਹੜਾ ਬੱਚਾ ਉਹ ਠੀਕ ਆ, ਡਿਲੀਵਰੀ ਦਾ ਜਿਹੜਾ ਸਮਾਂ ਉਹ ਵੀ ਨਹੀਂ ਆਇਆ, ਇਹ ਚੱਕਰ ਕੀ ਹੈ। ਤਾਂ ਫਿਰ ਉਸ ਸਮੇਂ ਸ਼ਾਇਦ ਉਹ ਜਿਹੜੀ ਉਹਦੇ ਨਾਲ ਸੱਸ ਆਈ ਸੀਗੀ, ਉਸ ਬੀਬੀ ਨੂੰ ਉਹ ਕਹਾਵਤ ਯਾਦ ਆ ਗਈ ਜੀ ਕਿ ਦਾਈਆਂ ਤੋਂ ਢਿੱਡ ਨਹੀਂ ਲੁਕਾਈ ਦੇ। ਫਿਰ ਉਹਨੇ ਗੱਲ ਖੋਲ ਦਿੱਤੀ ਡਾਕਟਰਾਂ ਦੇ ਸਾਹਮਣੇ ਕਿ ਇਹ ਮੇਰੀ ਨੂੰਹ ਹੈ ਔਰ ਇਹ ਚਿੱਟਾ ਪੀਣ ਦੀ ਆਦੀ ਹੈ, ਤੇ ਸ਼ਾਇਦ ਅੱਜ ਹਸਪਤਾਲ 'ਚ ਆਉਣ ਤੋਂ ਪਹਿਲਾਂ ਇਹ ਚਿੱਟਾ ਪੀ ਆਈ ਹੈ। ਉਸ ਬੀਬੀ ਨੇ ਇਹ ਵੀ ਦੱਸਿਆ ਕਿ ਇਕੱਲੀ ਨਹੀਂ, ਇੱਕ ਘਰੇ ਹੈ ਮੇਰੀ ਨੂੰਹ, ਉਹ ਵੀ ਇਹ ਕੰਮ ਕਰਦੀ ਹੈ। ਉਹ ਡਾਕਟਰਾਂ ਨੇ ਪੁੱਛਿਆ ਕਿ ਇਹ ਚੱਕਰ ਕੀ ਹੈ। ਉਹਨੇ ਦੱਸਿਆ ਕਿ ਮੇਰੇ ਮੁੰਡੇ ਚਿੱਟਾ ਵੇਚਦੇ ਸੀ, ਚਿੱਟਾ ਘਰੇ ਰੱਖਦੇ ਸੀ, ਇਹ ਦੋਵੇਂ ਲੱਗ ਗਈਆਂ ਤੇ ਘਰ ਦਾ ਜਿਹੜਾ ਇਹ ਹਾਲ ਹੋ ਗਿਆ। ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਇਸ ਮੁਲਕ ਦਾ ਜਿਹੜਾ ਸਭ ਤੋਂ ਵੱਡਾ ਅਖਬਾਰ ਹੈ ਅੰਗਰੇਜ਼ੀ ਦਾ, ਉਹਦੇ ਵਿੱਚ ਇੱਕ ਘਟਨਾ ਛਪੀ ਲੁਧਿਆਣੇ ਦੀ ਕੁਛ ਦਿਨ ਪਹਿਲਾਂ ਕਿ ਇੱਕ ਤਸਕਰ ਹੈ ਜਿਹੜਾ ਉਹ ਰੀਹੈਬਿਲਿਟੇਸ਼ਨ ਸੈਂਟਰਾਂ ਦੇ ਵਿੱਚ ਜਾ ਕੇ ਹੁਣ ਪਿੱਟਣ ਡਿਆ। ਉਹ ਕਹਿੰਦਾ ਕਿ ਮੈਂ ਘਰੇ ਰੱਖਿਆ ਸੀ ਜਾ ਕੇ ਆਪਦਾ ਸੰਦ ਸਮਾਨ ਸਾਰਾ, ਤੇ ਉਹ ਮੇਰੀ ਧਰਮ ਪਤਨੀ ਪੀਣ ਲੱਗ ਪਈ ਤੇ ਨਾਲ ਹੀ ਉਹਨੇ ਮੇਰੀ ਭੈਣ ਨੂੰ ਵੀ ਲਾ ਲਿਆ। ਉਹ ਪਿੱਟਦਾ ਫਿਰਦਾ। ਸੋ ਇਹ ਕਹਾਣੀ ਹੈ ਪੰਜਾਬ ਦੀ ਜੋ ਇਸ ਚੀਜ਼ ਨੂੰ ਦਰਸਾਉਂਦੀ ਹੈ ਕਿ ਬਜ਼ੁਰਗਾਂ ਤੋਂ ਪਹਿਲਾਂ ਸ਼ੁਰੂ ਹੋਇਆ ਇਹ ਕੰਮ ਕਿ ਬਜ਼ੁਰਗ ਪਹਿਲਾਂ ਫੀਮ ਖਾਂਦੇ ਸਨ, ਫਿਰ ਅੱਧ ਖੜੇ ਲੱਗੇ, ਫਿਰ ਵਾਰੀ ਆਈ ਨੌਜਵਾਨਾਂ ਦੀ, ਫਿਰ ਅੱਲੜੇ ਦੀ ਚਪੇਟ 'ਚ ਆ ਗਏ, ਫਿਰ ਤੇ 7-8 ਸਾਲ ਦੇ ਮੁੰਡੇ ਵੀ ਆ ਗਿਆ। ਹੁਸ਼ਿਆਰਪੁਰ ਤੋਂ ਆਪਾਂ ਇੱਕ ਘਟਨਾ ਸੁਣੀ ਸੀਗੀ ਜਿੱਥੇ ਉਹ ਫਲੂਡ ਜਾਂ ਸੁੰਘਦੇ ਸੀ ਤੇ ਦੋਵੇਂ ਮੁੰਡੇ ਵੱਧ ਘੱਟ ਪੀਣ ਤੋਂ ਲੜ ਪਏ ਤੇ ਜਿਹੜਾ 9 ਸਾਲਾਂ ਦਾ ਸੀ ਉਹਨੇ 7 ਸਾਲ ਦੇ ਤੇ ਇੱਟ ਮਾਰੀ ਉੱਥੇ ਥਾਂ ਤੇ ਮਰ ਗਿਆ। ਯਾਨੀ ਜਵਾਕਾਂ ਤੋਂ ਬਾਅਦ ਹੁਣ ਵਾਰੀ ਆ ਰਹੀ ਹੈ ਘਰੇਲੂ ਔਰਤਾਂ ਦੀ। ਸੋ ਜੇ ਘਰੇਲੂ ਔਰਤਾਂ ਇਸ ਰਾਹ ਤੁਰ ਪਈਆਂ ਤੇ ਪੰਜਾਬ ਜਿਸ ਰਾਹ ਪੈ ਜਾਏਗਾ ਫਿਰ ਉਹਨੂੰ ਮੋੜਨਾ ਬਹੁਤ ਔਖਾ ਹੈ। ਸੋ ਇਹ ਸੋਚਣ ਦਾ ਵੇਲਾ ਖਾਸ ਤੌਰ ਤੇ ਬੁੱਧੀਜੀਵੀ ਵਰਗ ਤੇ ਜੋ ਲੋਕ ਚੇਤਨ ਆ ਉਹਨਾਂ ਨੂੰ ਕਿ ਹੁਣ ਸਥਿਤੀ ਉਹ ਆ ਗਈ ਕਿ ਅਭੀ ਨਹੀਂ ਤਾਂ ਕਭੀ ਨਹੀਂ। ਜੇ ਤੁਸੀਂ ਹੁਣ ਵੀ ਕੱਖ ਨਹੀਂ ਕਰ ਸਕੇ ਤੇ ਫਿਰ ਤੁਹਾਡੇ ਕੋਲ ਕੁਝ ਕਰਨ ਲਈ ਸਮਾਂ ਨਹੀਂ ਜੇ ਬਚਣਾ। ਜੀ ਕਿਸੇ ਟਾਈਮ ਤੇ ਇਹੀ ਕਹਿੰਦੇ ਸੀ ਵੀ ਕਦੇ ਕਿਸੇ ਦਾ ਪੁੱਤ ਨਾ ਲਾਈਏ। ਸੋ ਇਹ ਗਾਣੇ ਵੀ ਬਾਅਦ ਦੇ ਵਿੱਚ ਚੇਂਜ ਹੋਣਗੇ। ਇੱਥੇ ਹਰ ਕੋਈ ਇਸ ਦਲਦਲ 'ਚ ਫਸਦਾ ਜਾ ਰਿਹਾ ਆ। ਅਗਲੀ ਗੱਲ ਕਰੀਏ ਵੀ ਗਿਆਨੀ ਗੁਰਬਚਨ ਸਿੰਘ ਹੁਣਾਂ ਨੇ ਸੋਸ਼ਲ ਮੀਡੀਆ ਤੇ ਫੈਲੀ ਖਬਰ ਦਾ ਖੰਡਨ ਕੀਤਾ। ਜੀ ਕੁਝ ਦਿਨਾਂ ਤੋਂ ਖਬਰ ਜਿਹੜੀ ਆ ਉਹ ਵਾਇਰਲ ਹੋਈ ਪਈ ਸੀ ਕਿ ਜਥੇਦਾਰ ਕਹਿ ਰਹੇ ਕਿ ਜਿਹੜਾ ਡੇਰੇ ਵਾਲੇ ਨੂੰ ਮਾਫੀਨਾਮਾ ਦਿੱਤਾ ਗਿਆ, ਜੋ ਉਹਦਾ ਪ੍ਰਵਾਨ ਕੀਤਾ ਗਿਆ ਮਾਫੀ ਵਾਲਾ ਪੱਤਰ, ਉਹ ਉਤਲੇ ਹੁਕਮਾਂ ਤੇ ਕੀਤਾ ਗਿਆ ਸੀ। ਉਹ ਖਬਰ ਜਿਹੜੀ ਹੈ ਸੋਸ਼ਲ ਮੀਡੀਆ ਤੇ ਬੜੀ ਚਰਚਿਤ ਹੋਈ। ਉਦੋਂ ਪਹਿਲਾਂ ਇੱਕ ਖਬਰ ਹੋਰ ਬੜੀ ਚਰਚਿਤ ਹੋਈ ਸੀ ਕਿ ਭਗਵੰਤ ਮਾਨ ਬਾਰੇ ਅਰਵਿੰਦ ਕੇਜਰੀਵਾਲ ਨੇ ਕਹਿ ਦਿੱਤਾ ਹੈ ਕਿ ਇਹ ਸਾਡਾ ਜਿਹੜਾ CM ਦਾ ਕੈਂਡੀਡੇਟ ਨਹੀਂ ਹੋਏਗਾ। ਉਸ ਤੋਂ ਪਹਿਲਾਂ ਇੱਕ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜੁੜੀ ਖਬਰ ਆ ਰਹੀ ਸੀਗੀ। ਯਾਨੀ ਤਿੰਨੇ ਖਬਰਾਂ ਇੱਕ ਦੋ ਦਿਨ ਦੇ ਵਕਤ ਤੇ ਇਹ ਵਾਇਰਲ ਹੋਈਆਂ। ਕੈਪਟਨ ਅਮਰਿੰਦਰ ਸਿੰਘ ਵਾਲੀ ਖਬਰ ਜਿਹੜੀ ਸੀ ਉਹ ਇੰਨੀ ਚਰਚਿਤ ਨਹੀਂ ਹੋਈ। ਭਗਵੰਤ ਮਾਨ ਵਾਲੀ ਜਿੰਨੀ ਹੋਈ ਉਨੀ ਭਗਵੰਤ ਮਾਨ ਵਾਲੀ ਨਹੀਂ ਹੋਈ ਜਿੰਨੀ ਇਹ ਹੋ ਗਈ। ਬਹੁਤ ਜਲਦੀ ਸਾਡੇ ਪੰਜਾਬੀ ਹੈ ਜਿਹੜੇ ਉਹ ਫੋਟੋਆਂ ਨੂੰ ਵੀ ਅੱਗੇ ਸ਼ੇਅਰ ਕਰ ਦਿੰਦੇ ਆ, ਉੱਥੇ ਚਰਚਾ ਚੱਲ ਪੈਂਦੀ ਹੈ। ਸੋ ਇਹੀ ਹੋਇਆ। ਅੱਕ ਕੇ ਹੁਣ ਗਿਆਨੀ ਗੁਰਬਚਨ ਸਿੰਘ ਨੂੰ ਆਪਣਾ ਜਿਹੜਾ ਸਪਸ਼ਟੀਕਰਨ ਦੇਣਾ ਪਿਆ ਕਿ ਇਹੋ ਜਿਹੀ ਗੱਲ ਨਹੀਂ, ਮੈਂ ਕੋਈ ਇਹੋ ਜਿਹਾ ਬਿਆਨ ਨਹੀਂ ਦਿੱਤਾ। ਉਹ ਕਹਿੰਦੇ ਕਿ ਇਹ ਜਿਹੜਾ ਫੈਲਾਇਆ ਜਾ ਰਿਹਾ, ਝੂਠ ਫੈਲਾਇਆ ਜਾ ਰਿਹਾ, ਉਹਨਾਂ ਲੋਕਾਂ ਦੀ ਜੁੰਡਲੀ ਵੱਲੋਂ ਫੈਲਾਇਆ ਜਾ ਰਿਹਾ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਅੰਮ੍ਰਿਤ ਸੰਚਾਰ ਕਰਨ ਵੇਲੇ ਮਰਿਆਦਾ ਭੰਗ ਕੀਤੀ ਸੀ। ਇਹ ਉਸ ਸਾਰੇ ਘਟਨਾਕ੍ਰਮ ਨੂੰ ਜੋੜ ਰਹੇ ਆ ਇਸ ਘਟਨਾਕ੍ਰਮ ਦੇ ਨਾਲ। ਪਰ ਜੋ ਵੀ ਮਰਜ਼ੀ ਹੋਵੇ, ਖਬਰ ਫੇਕ ਹੋਵੇ, ਝੂਠ ਹੋਵੇ, ਪਰ ਹੈ ਤਾਂ ਹਕੀਕਤ ਦੇ ਨੇੜੇ ਹੈ ਜੀ। ਬਿਲਕੁਲ ਬਿਲਕੁਲ। ਇਹ ਮੈਨੂੰ ਲੱਗਦਾ ਟੋਕ ਕੇ ਦੇਖਦੇ ਸੀਗੇ ਵੀ ਕਿੱਥੇ ਲੋਕ
ਕੀ ਕਹਿੰਦੇ ਨੇ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਆਮ ਆਦਮੀ ਪਾਰਟੀ ਦੇ ਕੁਮਾਰ ਵਿਸ਼ਵਾਸ ਦਾ ਨਸ਼ਿਆਂ 'ਤੇ ਗਾਣਾ ਰਿਲੀਜ਼ ਹੋਇਆ, ਅਕਾਲੀਆਂ ਦਾ ਪਲਟਵਾਰ। ਹਾਂ, ਇਹ ਕਾਫੀ ਦਿਨ ਪਹਿਲਾਂ ਹੀ ਗਾਣਾ ਜਿਹੜਾ ਸੁਰਖੀਆਂ ਦੇ ਵਿੱਚ ਆ ਗਿਆ ਸੀ। ਚੈਨਲਾਂ ਨੇ ਦੱਸ ਦਿੱਤਾ ਸੀ ਕਿ ਇਸ ਗਾਣੇ ਦੇ ਬਹਾਨੇ ਬਹੁਤ ਨਿਸ਼ਾਨੇ ਲੱਗੇ ਆ, ਯਾਨੀ ਨਿਗਾਹ ਕਿਤੇ ਨਿਸ਼ਾਨੇ ਕਿਤੇ ਆ ਜੀ ਇਹ ਗਾਣੇ ਦੇ ਬਹਾਨੇ। ਸੋ ਉਹ ਗਾਣਾ ਜਿਹੜਾ ਰਿਲੀਜ਼ ਹੋਇਆ, ਆਮ ਆਦਮੀ ਪਾਰਟੀ ਵਾਲਿਆਂ ਨੇ ਕਰ ਦਿੱਤਾ ਕਿ ਵੀ ਨਸ਼ਾ ਨਾਂ ਦੇ ਹੇਠ। ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਔਰ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਵੀ ਹੈ ਸਿੱਧੇ ਤੌਰ 'ਤੇ। ਦੂਜੀ ਗੱਲ ਕਿ ਐਂਡ ਦੇ ਵਿੱਚ ਜੋ ਝਾੜੂ ਚੁਕਾਇਆ ਗਿਆ ਗਾਣੇ ਦੇ ਚਰਿੱਤਰ ਦੇ ਇੱਕ ਵਿਅਕਤੀ ਨੂੰ, ਤਾਂ ਉਹ ਵੀ ਦਰਸਾਉਂਦਾ ਕਿ ਕਿੱਥੇ ਨਿਸ਼ਾਨਾ ਹੈ ਕਿ ਇੱਕ ਨੂੰ ਬਦਨਾਮ ਕਰਕੇ ਆਪਣੀ ਸਿਆਸਤ ਜਿਹੜੀ ਹੈ ਉਹ ਚਮਕਾਉਣ ਦੀ ਇਹ ਕੋਸ਼ਿਸ਼ ਹੈ। ਇਸੇ ਕੋਸ਼ਿਸ਼ ਦੇ ਵਿੱਚ ਕੁਮਾਰ ਵਿਸ਼ਵਾਸ ਨੇ ਗਾਣਾ ਗਾਇਆ। ਉਹਦੇ ਗਾਣੇ ਦੇ ਬੋਲ ਵੀ ਇਹੋ ਜਿਹੇ ਆ ਕੁਛ ਕਿ ਜੱਟਾ ਛੱਡ ਪੁੜੀਆਂ ਗੁੜੀਆ ਕਰੇ ਪੁਕਾਰ, ਇਹ ਗਾਣਾ ਹੈ। ਹੁਣ ਇਹਦੇ 'ਤੇ ਇਤਰਾਜ਼ ਸਾਰੇ ਕਰਦੇ ਪਏ ਆ ਜਿਹੜੇ ਜੁੜੇ ਪੰਜਾਬ ਦੇ ਨਾਲ, ਜੋ ਜੱਟਾਂ ਦੇ ਘਰਾਣਿਆਂ ਨਾਲ ਸੰਬੰਧ ਰੱਖਦੇ। ਉਹ ਕਹਿੰਦੇ ਕਿ ਸਾਰਿਆਂ ਨੂੰ ਇਹ ਵੰਡਣ ਵਾਲੀ ਗੱਲ ਨਹੀਂ ਸੀ ਹੋਣੀ ਚਾਹੀਦੀ। ਅਕਾਲੀ ਦਲ ਵੀ ਇਹੀ ਗੱਲ ਕਹਿੰਦਾ ਕਿ 2017 'ਚ ਪਤਾ ਲੱਗ ਜਾਏਗਾ, ਤੁਸੀਂ ਪੰਜਾਬ ਦਾ ਅਪਮਾਨ ਤੇ ਕਰਦੇ ਪਏ ਹੋ। ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ 2017 'ਚ ਤੁਹਾਨੂੰ ਪਤਾ ਲੱਗੇਗਾ। ਖੈਰ ਉਹ ਵੱਖਰੀ ਗੱਲ ਹੈ ਜੀ ਕਿ ਸਿਆਸੀਆਂ ਨੇ ਸਿਆਸਤ ਕਰੀ ਜਾਣੀ ਹੈ। ਕੁਮਾਰ ਵਿਸ਼ਵਾਸ ਨੇ ਜੋ ਗਾਣਾ ਗਾਇਆ ਉਹਦਾ ਅਸਰ ਜ਼ਰੂਰ ਹੋ ਰਿਹਾ। ਅਸਰ ਇਸ ਕਰਕੇ ਆ ਕਿ ਉਹ ਚਰਚਾ ਦਾ ਵਿੱਚ ਆ, ਜਿਹੜੇ ਕੌਮੀ ਮੀਡੀਆ ਦੇ ਚੈਨਲ ਆ ਉਹ ਵੀ ਉਹਦਾ ਨੋਟਿਸ ਲੈ ਰਹੇ ਆ ਕਿ ਗੜਬੜ ਹੈ। ਇਹਦੇ ਨਾਲ ਇੱਕ ਚੀਜ਼ ਹੈ ਕਿ ਜੋ ਸਦੀਆਂ ਕੁੱਟੀਆਂ ਜਾਂਦੀਆਂ ਇੱਥੋਂ ਦੇ ਮੀਡੀਆ ਦੀਆਂ, ਕਿ ਚੀਜ਼ਾਂ ਬਾਹਰ ਨਾ ਜਾਣ, ਕੌਮੀ ਪੱਧਰ 'ਤੇ ਨਾ ਜਾਣ, ਉਹ ਘੱਟੋ ਘੱਟ ਇਹੋ ਜਿਹੇ ਗਾਣਿਆਂ ਦੇ ਇਹੋ ਜਿਹੀਆਂ ਚੀਜ਼ਾਂ ਦੇ ਬਹਾਨੇ ਬਾਹਰ ਚਰਚਾ ਦੇ ਵਿੱਚ ਤੇ ਜਾਂਦੀਆਂ। ਪਰ ਦੂਜੀ ਗੱਲ ਇਹ ਹੈ ਕਿ ਹੁਣ ਡਰ ਇਹ ਲੱਗਦਾ ਕਿ ਕਿਤੇ ਅਕਾਲੀ ਦਲ ਜਿਵੇਂ ਅੱਗੇ ਸਰਵੇ ਹੋਏ ਆ, ਉਵੇਂ ਕਿਤੇ ਇਹ ਹੁਣ ਗਾਣਿਓ ਗਾਣੀ ਨਾ ਹੋ ਜਾਣਾ। ਅੱਗੇ ਲੋਕ ਗਾਲਿਓ ਗਾਲੀ ਹੁੰਦੇ ਸੀ, ਹੁਣ ਉਹ ਵੀ ਨਾ ਕਿਸੇ ਨੂੰ ਕੱਢ ਦੇਣ। ਅੱਗੇ ਤਾਂ ਉਹਨਾਂ ਦੇ ਕੋਲ ਚੋਖੇ ਸੀ ਕਲਾਕਾਰ, ਹਰਭਜਨ ਮਾਨ ਸੀ, ਹੰਸਰਾਜ ਸੀ, ਉਹਦੇ ਹੁਣ ਦੋਵੇਂ ਟਿਪ ਗਏ ਆਪੋ ਆਪਣੇ ਟਿਕਾਣਿਆਂ ਨੂੰ। ਤੇ ਹੋ ਸਕਦਾ ਕਿ ਬਲਵੰਤ ਸਿੰਘ ਰਾਮੂ ਵਾਲਿਆਂ ਨੂੰ ਆਖਣ ਕਿ ਪੁਰਾਣਾ ਪਾਪੀ ਹੈ ਤੂੰ, ਆ ਜਾ ਵੀ ਕਿਤੇ ਢਾਡੀ ਸਰੰਗੀ ਫੜ ਤੇ ਢਾਡੀ ਵਾਰ ਹੀ ਗਾ ਦੇ। ਸੋ ਇਹ ਵੀ ਹੁਣ ਡਰ ਲੱਗਦਾ ਕਿ ਉਹਦਾ ਜਵਾਬ ਤੇ ਜ਼ਰੂਰ ਦੇਣਗੇ, ਕਿਉਂਕਿ ਆਮ ਗਾਇਕ ਤਾਂ ਇਹਨਾਂ ਲਈ ਤਿਆਰ ਨਹੀਂ ਹੈ ਗਾਉਣ ਨੂੰ। ਪਰ ਉਹ ਇਹ ਹੋ ਸਕਦਾ ਕਿ ਬਲਵੰਤ ਸਿੰਘ ਰਾਮੂ ਵਾਲਿਆਂ ਨੂੰ ਵੰਗਾਰ ਤੇ ਲੈ ਆਉਣ ਤੇ ਉਹਦਾ ਜਵਾਬ ਦੇ ਦੇਣ। ਪਰ ਹਾਲ ਦੀ ਘੜੀ ਇਹ ਗਾਣਾ ਹੈ ਜਿਹੜਾ ਉਹ ਸਿਆਸਤ ਦਾ ਪੂਰਾ ਕੇਂਦਰ ਬਿੰਦੂ ਬਣਿਆ ਖੜਾ। ਜੀ ਬਿਲਕੁਲ ਜੀ। ਕਈ ਜਿਹੜੇ ਆ ਜਾਣੇ ਆ ਤੇ ਜਿਨ੍ਹਾਂ ਨੇ ਪਿਛਲੇ ਦੀ ਮਦਦ ਕੀਤੀ ਸੀ ਉਹ ਤਾਂ ਭੱਜੇ ਫਿਰਦੇ ਨੇ ਉੱਥੋਂ। ਹੁਣ ਅਗਲੀ ਗੱਲ ਕਰੀਏ, ਜੇਲ੍ਹ 'ਚ ਤਲਾਸ਼ੀ ਮੁਹਿੰਮ ਦਾ ਅਸਰ, 2 ਜੇਲ੍ਹ ਅਫਸਰ ਹੋਏ ਮੁਅੱਤਲ। ਇਹ ਜੇਲ੍ਹਾਂ ਦੇ ਵਿੱਚ ਜਿਹੜਾ ਕੱਲ੍ਹ ਬਹੁਤ ਵੱਡਾ ਇੱਕ ਮੁਹਿੰਮ ਦੇ ਰੂਪ ਦੇ ਵਿੱਚ ਤਲਾਸ਼ੀ ਅਭਿਆਨ ਚੱਲਿਆ ਹੈ, ਉਹਦਾ ਸਿੱਟਾ ਹੈ ਜੀ। ਕਿਉਂਕਿ ਇਹਨਾਂ ਨੇ ਜਿਹੜੀ ਤਲਾਸ਼ੀ ਲਈ ਸੀ ਉਹਦੇ ਵਿੱਚ ਕਾਫੀ ਕੁਛ ਬਰਾਮਦ ਹੋਇਆ। ਇੱਕ ਤੇ ਮੋਬਾਈਲ ਜਿਹੜੇ ਦਰਜਨਾਂ ਦੇ ਹਿਸਾਬ ਨਾਲ, ਹਾਲੇ ਪੰਜਾਬ ਦੀਆਂ ਅੱਧੀਆਂ ਜੇਲ੍ਹਾਂ ਇਹਨਾਂ ਨੇ ਖੋਲ੍ਹੀਆਂ ਸਨ, 25 ਕੁ ਜੇਲ੍ਹਾਂ ਨੇ, ਤੇ ਉਹਨਾਂ ਦੇ ਵਿੱਚੋਂ ਅੱਧੀਆਂ 'ਚ ਗਏ। ਅੱਧੀਆਂ ਦੇ ਵਿੱਚੋਂ ਵੀ ਹਾਲੇ ਪਤਾ ਨਹੀਂ ਕਿੰਨੀਆਂ ਕੁ ਦੇ ਵਿੱਚ ਸੀਟੀ ਜਿਹੜੀ ਫਰੀ ਹੋਣੀ ਪਈ, ਆਉਂਦੇ ਪਏ ਉਹਦਾ ਸਮਾਨ ਸਾਂਭ ਲਓ। ਪਰ ਫਿਰ ਵੀ ਕਾਫੀ ਕੁਛ ਲੱਭ ਗਿਆ, ਦਰਜਨਾਂ ਮੋਬਾਈਲ ਲੱਭ ਗਏ। ਉਹ ਕੰਨਾਂ 'ਚ ਜਿਹੜੀਆਂ ਡੂੰਘੀਆਂ ਜਿਹੀਆਂ ਫਸਾਉਂਦੇ ਉਹ ਵੀ ਵਾਹਵਾ ਲੱਭੀਆਂ। ਉਹ ਜਿਹਨਾਂ ਦੇ ਨਾਲ ਚਾਰਜ ਕਰਦੇ ਆ ਮੋਬਾਈਲ ਉਹ ਵੀ ਲੱਭੇ, ਚਾਰਜਰ ਵੀ। ਸੋ ਕੋਈ ਪੇਸਟ ਦੇ ਵਿੱਚ ਲੁਕਾਈ ਖੜਾ ਸੀ, ਕੋਈ ਪੀਪੇ ਦੇ ਵਿੱਚ ਸੁੱਟੀ ਖੜਾ ਸੀ। ਵੱਖ ਵੱਖ ਥਾਵਾਂ ਤੋਂ ਉਹਨਾਂ ਨੇ ਮੋਬਾਈਲ ਕੱਢੇ। ਤੇ ਹੁਣ ਉਹਦੀ ਗਾਜ ਆ ਜਿਹੜੀ, ਉਹ 2 ਜਿਹੜੇ ਅਫਸਰ ਹੈ, ਇੱਕ ਤੇ ਅੰਮ੍ਰਿਤਸਰ ਜੇਲ੍ਹ ਦਾ ਜਿਹੜਾ ਡਿਪਟੀ ਸੁਪਰੀਡੈਂਟ ਆ ਉਹ, ਤੇ ਇੱਕ ਪੱਟੀ ਜੇਲ੍ਹ ਦਾ ਜਿਹੜਾ ਸੁਪਰੀਡੈਂਟ ਆ, ਇਹਨਾਂ ਦੋਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਕਿਉਂਕਿ ਇਹਨਾਂ ਜੇਲ੍ਹਾਂ ਦੇ ਵਿੱਚੋਂ ਕਾਫੀ ਵੱਡੇ ਪੱਧਰ ਤੇ ਸਮਾਨ ਬਰਾਮਦ ਹੋਇਆ। ਇਹ ਚੰਗੀ ਗੱਲ ਆ ਕਿਉਂਕਿ ਦੇਖੋ ਜੇਲ੍ਹਾਂ ਦੇ ਵਿੱਚੋਂ ਜਿਹੜਾ ਸਮਾਨ ਬਰਾਮਦ ਹੋਇਆ ਨਾ, ਪਹਿਲਾਂ ਤੇ ਤੁਹਾਨੂੰ ਮੈਂ ਇੱਕ ਜਾਣਕਾਰੀ ਵਾਲੀ ਗੱਲ ਦੱਸਾਂ ਕਿ ਜਿਵੇਂ ਪੰਜਾਬ ਪੁਲਿਸ ਨੇ ਆਪ ਹੀ ਮੰਨਿਆ ਸੀ ਨਾ ਕਿ ਜਿੰਨਾ ਅਸੀਂ ਨਸ਼ਾ 1 ਸਾਲ 'ਚ ਫੜਦੇ ਹਾਂ, ਉਹ ਤੋਂ 4 ਗੁਣਾ ਜ਼ਿਆਦਾ ਨਸ਼ਾ ਬਾਜ਼ਾਰ ਦੇ ਵਿੱਚ ਆ ਜਾਂਦਾ ਹੈ, ਯਾਨੀ 3 ਗੁਣਾ ਨਸ਼ਾ ਉਹ ਤੋਂ ਵੱਧ ਨਿਕਲ ਜਾਂਦਾ ਹੈ। ਉਵੇਂ ਜੋ ਕੁਝ ਇਹਨਾਂ ਦੇ ਹੱਥ ਆਇਆ ਜੇਲ੍ਹਾਂ 'ਚੋਂ, ਉਹ ਤੇ ਇੱਕ ਕਹਿ ਲਈਏ ਕਿ 0.1% ਹੈ। ਬਾਕੀ ਸਮਾਨ ਤੇ ਉਹ ਲੱਭ ਹੀ ਨਹੀਂ ਸਕਦੇ, ਕੈਦੀ ਇੰਨੇ ਸ਼ਾਤਰ ਹੁੰਦੇ। ਇੱਥੇ ਉਹ ਭੋਲੇ ਕੈਦੀ ਹੋਣੇ ਆ ਜਿਹੜੇ ਬਾਅਦ ਘਾਟ ਦੇ ਵਿੱਚ ਉਹ ਆਪਣੇ ਘਰ ਵਾਲਾ ਹਿਸਾਬ ਹੀ ਰੱਖ ਕੇ ਸ਼ਬੀਲਾਂ ਤੇ ਰੱਖ ਕੇ ਬੈਠੇ ਹੋਣੇ ਜੋ ਫੜੇ ਗਏ, ਜਾਂ ਜਿਨ੍ਹਾਂ ਨੇ ਮਹੀਨਾ ਪਤਾ ਨਹੀਂ ਦਿੱਤਾ ਹੋਣਾ, ਜਿਨ੍ਹਾਂ ਨੂੰ ਸੁਨੇਹਾ ਨਹੀਂ ਲੱਗਾ। ਜੇ ਸਾਰਾ ਸਮਾਨ ਫੜਿਆ ਜਾਵੇ ਤੇ ਮੇਰੇ ਹਿਸਾਬ ਦੇ ਨਾਲ
ਇਹਨਾਂ ਨੂੰ ਇੱਕ ਬੌੜਾ ਜਿਹਾ ਟਰੱਕ ਲਿਆਉਣਾ ਪੈਣਾ ਲੱਦ ਕੇ ਲਿਜਾਣ ਲਈ, ਜੋ ਸਮਾਨ ਅੰਦਰੋਂ ਨਿਕਲੇਗਾ। ਪਰ ਫਿਰ ਵੀ ਜਿੰਨਾ ਨਿਕਲਿਆ ਸਮਾਨ, ਜਿੰਨਾ ਨਿਕਲਿਆ, ਜੋ ਜੇਲ੍ਹ ਦੇ ਵਿੱਚ ਗਿਆ, ਉਹ ਗਿਆ ਕਿਵੇਂ ਆ? ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਹਨਾਂ ਦਾ ਜਿਹੜਾ ਅਧਿਕਾਰ ਖੇਤਰ ਹੈ ਉਹ ਇਹ ਹੈ ਕਿ ਡਿਊਟੀ ਤੋਂ ਲੈ ਕੇ ਜਿਹੜੀ ਅੰਦਰ ਬੈਰਕ ਜਿਹੜਾ ਕੈਦੀ ਦਾ ਟਿਕਾਣਾ ਹੈ, ਉਹਦੀ ਹਿਫਾਜ਼ਤ ਜੇਲ੍ਹ ਅਮਲੇ ਨੇ ਕਰਨੀ ਹੈ। ਤੇ ਜੇ ਉਹ ਡਿਊਟੀ ਤੋਂ ਅੱਗੇ ਲੰਘ ਕੇ ਸਮਾਨ ਜਾਂਦਾ, ਉਹਦੀ ਸਾਰੀ ਜ਼ਿੰਮੇਵਾਰੀ ਹੈ ਜਿਹੜੀ ਉਹ ਜੇਲ੍ਹ ਪ੍ਰਸ਼ਾਸਨ ਤੇ ਹੈ। ਤੇ ਇੰਨੇ ਵੱਡੇ ਪੱਧਰ ਤੇ ਮੋਬਾਈਲ ਮਿਲ ਰਹੇ ਆ, ਨਸ਼ੀਲੀਆਂ ਗੋਲੀਆਂ ਮਿਲ ਰਹੀਆਂ ਨੇ, ਅਫੀਮ ਮਿਲ ਰਹੀ ਆ, ਤਾਂ ਇਹਦਾ ਮਤਲਬ ਇਹ ਹੈ ਕਿ ਉਹ ਇੱਥੋਂ ਲੰਘ ਕੇ ਗਈ ਹੈ। ਤੇ ਜੇਕਰ ਇਸ ਤਰੀਕੇ ਦੇ ਨਾਲ, ਇਹ ਨਹੀਂ ਹੈ ਕਿ ਅੱਜ ਇਹਨਾਂ ਨੂੰ ਮੁਅੱਤਲ ਕੀਤਾ, ਕੱਲ ਨੂੰ ਹੋਰ ਕਿਸੇ ਜਥੇਦਾਰ ਨੇ ਫੋਨ ਕਰ ਦਿੱਤਾ ਕਿ ਚਲੋ ਅੱਖ ਬਚਾ ਕੇ ਇਹਨਾਂ ਨੂੰ ਪਿਛਲੇ ਗੇਟ ਤੋਂ ਕੱਢ ਕੇ ਫਿਰ ਜੇਲ੍ਹ ਦੇ ਵਿੱਚ ਵਾੜ ਦਿਓ, ਇਹ ਨਹੀਂ ਹੈ। ਜੇ ਤੇ ਇਹ ਐਕਸ਼ਨ ਲੈਣ ਸਖਤ, ਜਵਾਬਦੇਹੀ ਤੈਅ ਕਰਨ ਕਿ ਜਿਹੜੀ ਵੀ ਜੇਲ੍ਹ ਦੇ ਵਿੱਚੋਂ ਸਮਾਨ ਏਦਾਂ ਦਾ ਫੜਿਆ ਗਿਆ, ਉਹਦਾ ਸੁਪਰੀਡੈਂਟ, ਉਹਦਾ ਡਿਪਟੀ ਸੁਪਰੀਡੈਂਟ ਹੈ ਜਿਹੜਾ ਜ਼ਿੰਮੇਵਾਰ ਹੋਏਗਾ। ਤਾਂ ਇਹ ਕੋਈ ਔਖਾ ਕੰਮ ਨਹੀਂ ਹੈ। ਐਸੇ ਇਹਨਾਂ ਨੇ ਚੰਗੀ ਸ਼ੇਡ ਪਾਈ ਹੈ, ਦੋ ਨੂੰ ਮੁਅੱਤਲ ਕੀਤਾ, ਡਰ ਹੋਏਗਾ, ਭੈ ਬਣੇਗਾ। ਪਰ ਇਹ ਨਹੀਂ ਹੈ ਨਾ ਕਿ 4-5 ਕੁ ਦਿਨ ਉਹਨਾਂ ਨੂੰ ਕਹਿਣ ਕੇ ਜਾਓ ਸ਼ਿਮਲੇ ਮਸੂਰੀ ਇੱਧਰ ਘੁੰਮਾਓ, ਆ ਕੇ ਤੇ ਫਿਰ ਕੁਰਸੀ ਤੇ ਬਹਿ ਜਾਓ। ਇਹ ਚੀਜ਼ ਨਹੀਂ ਹੈ। ਜੇ ਸਖਤ ਐਕਸ਼ਨ ਲੈਣ ਤਾਂ ਫਿਰ ਇਹ ਚੀਜ਼ਾਂ ਰੁਕ ਸਕਦੀਆਂ। ਜੀ ਜੀ। ਸੁਖਬੀਰ ਬਾਦਲ ਹੋਣੀ ਕਹਿੰਦੇ ਵੀ ਲੁਧਿਆਣੇ 'ਚ ਅਤ ਆਧੁਨਿਕ ਸਾਈਕਲ ਉਤਪਾਦਨ ਕੇਂਦਰ ਬਣਾਉਣਾ ਆ। ਜਿਹੜੇ ਸਾਈਕਲ ਵਾਲੇ ਸੀ ਉਹ ਤਾਂ ਵਿਚਾਰੇ, ਜਿਹੜੇ ਇੱਥੋਂ ਵਾਲੇ ਸੀ ਉਹ ਤਾਂ ਭਜਾਤੇ। ਪਹਿਲਾਂ ਬਿਲਕੁਲ ਜੀ ਬ੍ਰੈਡ ਬਣਾਤੇ, ਫਿਰ ਹੁਣ ਸਾਈਕਲ ਬਣਾਉਣ ਨੂੰ ਫਿਰਦੇ ਆ, ਕਦੇ ਬਿਜਲੀ ਬਣਾ ਲਈ, ਬਹੁਤ ਕੁਛ ਬਣਾ ਲਿਆ। ਪਰ ਬਣਾਓ, ਚਮ ਕੇ ਬਣਾਓ। ਜ਼ਰੂਰਤ ਹੈ ਇਸ ਤਰ੍ਹਾਂ ਦੇ ਲਾਉਣ ਦੀ, ਉਦਯੋਗ ਲਾਉਣ ਦੀ। ਪਰ ਸਵਾਲ ਇਹੀ ਪੈਦਾ ਹੁੰਦਾ ਹੈ ਕਿ ਜੇਕਰ ਤੁਸੀਂ ਹੁਣ ਲਾਉਣੇ ਸੀ ਤਾਂ ਉਜਾੜੇ ਕਿਉਂ? ਤੁਹਾਡੇ ਪੈਰੋਂ ਐਡੇ ਵੱਡੇ ਉਦਯੋਗ ਹੈ ਜਿਹੜੇ ਉਹ ਇੱਥੋਂ ਪਲਾਇਨ ਕਰ ਗਏ। ਸਾਈਕਲ ਵਾਲੇ ਹੀ ਹੈ ਜਿਹੜੇ ਉਹ ਪਲਾਇਨ ਕਰਕੇ ਇੱਥੋਂ, ਬਹੁਤ ਘਰਾਣੇ ਆ ਜਿਹੜੇ ਇੱਥੋਂ ਦੁਖੀ ਹੋ ਕੇ ਬਾਹਰ ਉਦਯੋਗ ਲਾ ਗਏ। ਕੋਈ ਉੱਤਰਾਂਚਲ ਚਲੇ ਗਿਆ, ਕੋਈ ਬਿਹਾਰ ਵੱਲ ਚਲੇ ਗਿਆ, ਕੋਈ ਹਿਮਾਚਲ 'ਚ ਚਲੇ ਗਿਆ। ਤੇ ਤੁਸੀਂ ਉਹਨਾਂ ਨੂੰ ਸੰਭਾਲਦੇ ਤਾਂ ਤੁਹਾਡੀ ਇੱਥੋਂ ਤੱਕ ਨੌਬਤ ਨਾ ਆਉਂਦੀ। ਇੱਥੋਂ ਤੱਕ ਨੌਬਤ ਨਾ ਆਉਂਦੀ ਕਿ ਤੁਹਾਨੂੰ ਉਦਯੋਗਪਤੀ ਸੱਦਣ ਲਈ ITC ਬੁਲਾਉਣੀ ਪੈਂਦੀ ਹੈ, ਯਾਨੀ ਇੰਡੀਅਨ ਟobacco ਕੰਪਨੀ। ਤੰਬਾਕੂ ਵਾਲੇ ਤੁਹਾਨੂੰ ਸੱਦਣੇ ਪੈਂਦੇ ਆ ਕਿ ਆਓ ਸਾਡੇ ਨਿਵੇਸ਼ ਕਰੋ। ਤੁਹਾਨੂੰ ਠੂਠਾ ਫੜ ਕੇ ਫਕੀਰ ਨਾ ਬਣਨਾ ਪੈਂਦਾ ਜੇਕਰ ਤੁਸੀਂ ਆਪਣੀ ਤਕਦੀਰ ਨੂੰ ਪਹਿਲਾਂ ਸੰਭਾਲਿਆ ਹੁੰਦਾ। ਹੁਣ ਦੇਖੋ, ਜਿੱਦਾਂ ਮੈਂ ਅੱਗੇ ਕਹਿੰਦਾ ਹੁੰਦਾ ਕਿ ਜਦੋਂ ਪਿੰਡ ਲੁੱਟਿਆ ਗਿਆ ਫਿਰ ਜਾਗਦੇ ਰਹੋ ਤਾਂ ਹੌਕਾ ਲਾਉਣ ਦਾ ਕੀ ਫਾਇਦਾ? ਸਾਰਾ ਕੁਛ ਤੁਸੀਂ ਗਵਾ ਲਿਆ, ਹੁਣ ਫਾਇਦਾ ਕੀ ਹੈ? ਇਹਨੂੰ ਸੰਭਾਲ ਲੈਂਦੇ। ਪਰ ਫਿਰ ਵੀ ਜੇ ਹੁਣ ਵੀ ਇਹ ਕੁਛ ਨਾ ਕੁਛ ਸੰਭਲ ਕੇ ਚੱਲਣ ਤਾਂ ਚੰਗੀ ਗੱਲ ਹੈ। ਲਵਾਉਣ ਉਦਯੋਗ, ਇਹੋ ਜਿਹੇ ਲਵਾਉਣ ਉਦਯੋਗ। ਪਰ ਇਹ ਨਹੀਂ ਹੈ ਕਿ ਜਿਹੜਾ ਉਦਯੋਗ ਲੱਗ ਗਿਆ ਮੁੜ ਕੇ ਉਹਦੇ ਖੁਰਚਣੇ ਰੱਖ ਦਿਓ ਜੜ੍ਹਾਂ ਨੂੰ। ਜੀ ਜੀ, ਬਿਲਕੁਲ ਜੀ, ਇਹੀ ਕੁਛ ਹੁੰਦਾ। ਅਤੇ ਜਾਗਰ ਕਹੀ ਜਾਂਦਾ ਸੀ ਕੁਛ ਕਾਲੇ ਧਨ ਬਾਰੇ। ਜੀ, ਜਾਗਰ ਦੀਆਂ ਜਿਹੜੀਆਂ ਬਣ ਗਈਆਂ ਤੁਹਾਨੂੰ ਪਤਾ ਹੀ ਹੈ। ਜਾਗਰ ਨੂੰ ਇਹ ਕਿਤੇ ਕਾਲੇ ਧਨ ਬਾਰੇ ਸਵਾਲ ਕੀਤਾ ਸੀਗਾ ਜੀ। ਤੇ ਮੈਂ ਕਿਹਾ ਜੀ ਕਾਲਾ ਧਨ ਨਹੀਂ ਆ ਰਿਹਾ, ਕੀ ਚੱਕਰ ਹੈ? ਉਹ ਕਹਿੰਦਾ ਕਿ ਤੈਨੂੰ ਨਹੀਂ ਪਤਾ, ਉਹਨਾਂ ਨੇ ਸ਼ਰਤ ਰੱਖ ਦਿੱਤੀ ਹੈ ਜਿਨ੍ਹਾਂ ਦੇ ਕੋਲ ਕਾਲਾ ਧਨ ਰੱਖਿਆ ਸੀ। ਤੇ ਮੈਂ ਕਿਹਾ ਕੀ? ਕਹਿੰਦਾ ਉਹ ਕਹਿੰਦੇ ਜੀ ਕਿ ਮੋਦੀ ਦੀ ਡਿਗਰੀ ਵਿਖਾਓ ਤੇ ਕਾਲਾ ਧਨ ਲੈ ਜਾਓ। ਉਹ ਲੱਭਦੇ ਹੀ ਨਹੀਂ। ਬਿਲਕੁਲ ਜੀ, ਦੋਨੋਂ ਚੀਜ਼ਾਂ ਗਾਇਬ ਨੇ। ਸੋ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਬੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਧੰਨਵਾਦ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।